सन उन्हां दे चलदे ने, सिक्के उन्हां दे चलदे ने, मोहरां उन्हां दियां चलदियां ने जिन्हां दे कोल पोलिटिकल पावर हुंदी है। इंटरनेशनल लैवल तो पासे हट के ਜਿਹੜਾ ਨਾਰਾ ਟਰੰਪ ਨੇ ਦਿੱਤਾ ਸੀ ਅਮਰੀਕਾ ਫਸਟ, ਉਹਨੇ ਐਕਸਟ੍ਰੀਮ ਰੇਸਿਜ਼ਮ ਕਿਸਮ ਦੀਆਂ ਜਿਹੜੀਆਂ ਰੇਸਿਜ਼ਮ 'ਚ ਯਕੀਨ ਰੱਖਣ ਵਾਲੀਆਂ ਧਿਰਾਂ ਸੀ ਉਹਨਾਂ ਨੂੰ ਪੋਲੀਟੀਕਲ ਪਾਵਰ ਦੇ ਵਿੱਚ ਲਿਆਂਦਾ। ਅਮਰੀਕਾ ਨੇ 20 ਸਾਲ ਬਾਅਦ ਆਪਣੀਆਂ ਫੌਜਾਂ ਜਿਹੜੀਆਂ ਨੇ ਉਹ ਅਫਗਾਨਿਸਤਾਨ ਤੋਂ ਵਾਪਸ ਲਿਆਉਣ ਦੀ ਪ੍ਰੋਸੈਸ ਜਿਹੜਾ ਐਗਰੀਮੈਂਟ ਤਾਲਿਬਾਨ ਦੇ ਨਾਲ ਫੈਬਰਵਰੀ 2020 'ਚ ਹੋਇਆ ਸੀ ਉਹਨੂੰ ਇੰਪਲੀਮੈਂਟ ਕੀਤਾ। कोविड-19 ने दुनिया की इकोनॉमी नूं क्रिपल कर दिता है, मूवमेंट खत्म हो गई, कोई भी घरां दे अंदर ताड़े गए। कंजरवेटिवली 8 लाख तो ज़्यादा मौतां जिहड़ियां ने कल्ले अमरीका 'च होईयां ने। भारत दे विच जिहड़ियां इंटरनेशनल इंस्टीट्यूट्स दा डाटा है उहदे थल्ले 40 तो 45 लाख मौतां होईयां ने। लाइफ एक्सपैक्टेंसी कि 100 साल पहला जी एवरेज लाइफ एक्सपैक्टेंसी सी दुनिया दे विच वो 32-33 साल सी। ये जी क्लाइमेट चेंज है जिसने ग्लोबल वार्मिंग नूं वर्स्ट फॉर्म दे विच लिआंदा है। असी देख रहे हैं कि इस दे नतीजे ग्लेशियर्स का मैल्ट होना, अनटाइमली फ्लडिंग और इस सारे दे नाल भी जुड़िया होया है। बहुत वड्डा रेफ्यूजी क्राइसिस जिहड़ा है ਉਹ 2021 ਦੇ ਵਿੱਚ ਵੀ ਦੇਖਣ 'ਚ ਆਇਆ। ਜਦੋਂ ਉਹ ਰੈਫਿਊਜੀ ਪਰਤਦੇ ਨੇ ਕਿ ਉਹਨਾਂ ਨੂੰ ਠਾਹਰ ਚਾਹੀਦੀ ਹੈ ਯੂਰਪ ਵੱਲ, ਤੇ ਅਸੀਂ ਦੇਖਦੇ ਹਾਂ ਕਿ ਪੋਲੈਂਡ ਤੋਂ ਲੈ ਕੇ ਟਰਕੀ ਤੱਕ ਸਾਰੇ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਨੇ। ਤੇ ਉਹਨਾਂ ਦੇ ਵਿੱਚੋਂ ਦੇਖਦੇ ਹਾਂ ਕਿ ਕਿਵੇਂ ਬੋਟ ਜਿਹੜੇ ਰੈਫਿਊਜੀ ਐਸਕੇਪ ਕਰ ਰਹੇ ਨੇ, ਉਹ ਬੋਟ ਜਿਹੜੀ ਹੈ ਥੱਲੇ ਜਾ ਰਹੀ ਹੈ, ਬੱਚੇ ਉਹਦੇ 'ਚ ਡੁੱਬ ਰਹੇ ਨੇ, ਕਿਵੇਂ ਲੋਕ ਮਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਮੈਂ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਸ਼ੋਅ ਦੇ ਵਿੱਚ ਜਿੱਥੇ ਤੁਹਾਨੂੰ ਵੈਲਕਮ ਕਰਦੇ ਹਾਂ, ਉੱਥੇ ਹੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ 30 ਦਸੰਬਰ ਦਾ ਦਿਨ ਹੈ 2021 ਤੇ 17 ਪੋਹ ਨਾਨਕਸ਼ਾਹੀ ਸੰਮਤ 553 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ। ਅਸੀਂ ਜਦੋਂ ਗੱਲ ਕਰ ਰਹੇ ਹਾਂ ਅੱਜ ਤੇ ਇਹ ਸਾਲ ਦੇ ਅਖੀਰਲੇ ਦਿਨ ਨੇ, ਇਹ ਸਾਲ ਦੇ ਅਖੀਰਲੇ 2 ਦਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਸਾਰੇ ਸਾਲ ਦੇ ਵਿੱਚ ਜਿਹੜੀਆਂ ਮੇਜਰ ਡਿਵੈਲਪਮੈਂਟਸ ਹੋਈਆਂ ਨੇ ਉਸ ਦੇ ਉੱਤੇ ਅਸੀਂ ਵਿਚਾਰ ਚਰਚਾ ਕਰੀਏ। ਖਾਸ ਤੌਰ ਤੇ ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਦੇਖਦੇ ਹਾਂ, ਸਾਊਥ ਏਸ਼ੀਅਨ ਪਰਸਪੈਕਟਿਵ ਦੇ ਵਿੱਚ ਦੇਖਦੇ ਹਾਂ, ਜਾਂ ਜਿੱਥੋਂ ਅਸੀਂ ਬਿਲੋਂਗ ਕਰਦੇ ਹਾਂ ਪੰਜਾਬ ਦੀ ਧਰਤੀ, ਭਾਰਤ ਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਨੇ, ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਤੇ ਉਹ ਕਿਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ, ਕਿੱਧਰ ਨੂੰ ਜਿਹੜਾ ਆ ਇਸ ਵਕਤ ਜਿਹੜੀ ਸਿਆਸਤ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਲੋਕਾਂ ਦੀ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੋ ਰਹੀ ਹੈ। ਤੇ ਖਾਸ ਤੌਰ ਤੇ ਜਦੋਂ ਅਸੀਂ ਸਿੱਖ ਨੇਸ਼ਨ ਦੀ ਕੌਮ ਦੀ ਗੱਲ ਕਰਦੇ ਹਾਂ, ਉਸ ਹਵਾਲੇ ਨਾਲ ਇਸ ਸਾਰੇ ਸਾਲ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ। ਸਾਡੇ ਜਿਹੜੇ ਮੁਸਲਮਾਨ ਵੀਰ ਭੈਣ ਨੇ ਉਹਨਾਂ ਨੂੰ ਵੀ ਅਸਲਾਮ ਵਾਲੇਕੁਮ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ 'ਚ ਬੈਠੇ ਬਹੁਤ ਹੀ ਸਿਆਣੇ, ਪਿਆਰੇ, ਅਕਲਮੰਦ, ਦਾਨਿਸ਼ਵਰ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ। ਡਾਕਟਰ ਸਾਹਿਬ ਸ਼ੁਰੂਆਤ ਕਰੀਏ ਪਹਿਲਾਂ ਅੱਜ ਦੇ ਟੌਪਿਕ ਤੋਂ। ਜਦੋਂ ਅਸੀਂ ਦੇਖਦੇ ਹਾਂ ਅੰਤਰਰਾਸ਼ਟਰੀ ਪੱਧਰ ਤੋਂ ਸ਼ੁਰੂਆਤ ਕਰਦੇ ਹਾਂ, ਜਦੋਂ ਅਸੀਂ ਪਿਛਲਾ ਸਾਰਾ ਸਾਲ ਦੇਖਦੇ ਹਾਂ ਤੇ ਬਹੁਤ ਮੇਜਰ ਡਿਵੈਲਪਮੈਂਟਸ ਹੋਈਆਂ ਨੇ, ਜਿਹੜੀਆਂ ਨਾ ਹੀ ਸਿਰਫ ਕਹਿ ਲਓ ਕਿ ਸਾਊਥ ਏਸ਼ੀਆ ਜਾਂ ਅਦਰਵਾਈਜ਼ ਜਿਹੜੀ ਇਸ ਵਕਤ ਸਿਆਸਤ ਦਾ ਧੁਰਾ ਬਣਿਆ ਹੋਇਆ ਸਾਊਥ ਏਸ਼ੀਆ, ਚੀਨ ਦਾ ਜਿਵੇਂ ਉਭਾਰ ਹੋਇਆ ਉਸ ਨੂੰ ਮੁੱਖ ਰੱਖਦਿਆਂ ਹੋਇਆ ਇਹ ਇੰਪੋਰਟੈਂਟ ਨੇ, ਬਲਕਿ ਸਾਰੀ ਦੁਨੀਆ ਦੇ ਲਈ ਜਿਹੜੀਆਂ ਚੇਂਜਸ ਆ ਰਹੀਆਂ ਸੀ, ਜਿਵੇਂ ਟਰੰਪ ਦੇ ਜਾਣ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਆਉਂਦੀ ਹੈ, ਕਿਵੇਂ ਜਿਹੜੀ US ਕਾਂਗਰਸ ਦੇ ਵਿੱਚ ਜਿਹੜਾ ਸਾਰਾ ਵਰਤਾਰਾ ਵਾਪਰਦਾ ਸਾਡੇ ਸਾਹਮਣੇ, ਉਹ ਡੈਮੋਕ੍ਰੇਸੀ ਦੇ ਹਵਾਲੇ ਨਾਲ ਬਹੁਤ ਇੰਪੋਰਟੈਂਟ ਸੀ। ਫਿਰ ਚਾਈਨਾ ਤੇ ਅਮਰੀਕਾ ਦੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਚੇਂਜਸ ਆਈਆਂ ਨੇ ਇਹ ਕਾਫੀ ਅਹਿਮ ਨੇ। ਜਦੋਂ ਅਸੀਂ ਸਾਲ 2021 ਤੋਂ ਹੁਣ ਕਹਿ ਲਓ ਵੀ ਅਲਵਿਦਾ ਕਹਿੰਦੇ ਆ ਸਾਲ 2022 ਦੇ ਵਿੱਚ ਅੱਗੇ ਵਧਣਾ ਆ, ਤੇ ਇਹ ਦੇਖਣਾ ਬਣਦਾ ਵੀ ਇਹ ਡਿਵੈਲਪਮੈਂਟਸ ਦੀ
ਅਹਿਮੀਅਤ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸਾਨੂੰ ਇਹ ਖਬਰ ਮਿਲੀ ਹੈ ਕਿ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ, ਜਿਹੜੇ ਗੁਰੂ ਨਾਨਕ ਸਾਹਿਬ ਦਾ ਬਰਥ ਪਲੇਸ ਹੈ, ਸਾਡੇ ਮੱਕੇ ਵਾਂਗ ਹੈ, ਉੱਥੋਂ ਦੇ ਹੈੱਡ ਗ੍ਰੰਥੀ ਗਿਆਨੀ ਰਵੇਲ ਸਿੰਘ, ਜਿਹੜੇ ਬਜ਼ੁਰਗ ਸਨ, ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਜੀ, ਅਸੀਂ ਨਿਹਾਇਤ ਇਸ ਗੱਲ ਦੇ ਲਈ ਜਿਹੜਾ ਇਸ ਦਾ ਅਫਸੋਸ ਵੀ ਮਹਿਸੂਸ ਕਰਦੇ ਹਾਂ, ਵਾਹਿਗੁਰੂ। ਪਰ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਨੇ ਉਸ ਪਵਿੱਤਰ ਧਰਤੀ ਦੇ ਉੱਤੇ ਸੇਵਾ ਕਰਦਿਆਂ ਜੋ ਗੁਰੂ ਦੀਆਂ ਖੁਸ਼ੀਆਂ ਹਾਸਲ ਕੀਤੀਆਂ, ਗੁਰੂ ਉਹਨਾਂ ਨੂੰ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਉਹਨਾਂ ਦੀ ਡਿਸਟਿੰਗੁਇਸ਼ਡ ਫੈਮਿਲੀ ਹੈ, ਉਹਨਾਂ ਦੇ ਬੇਟੇ ਮਹਿੰਦਰਪਾਲ ਸਿੰਘ, ਉਹ MPA ਨੇ, ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ। ਉਹਨਾਂ ਦੇ ਸਨ ਇਨ ਲਾਅ ਦੋ, ਉਹਨਾਂ 'ਚੋਂ ਇੱਕ ਪ੍ਰੋਫੈਸਰ ਕਲਿਆਣ ਸਿੰਘ, ਜਿਹੜੇ ਕਿ ਪ੍ਰੋਫੈਸਰ ਨੇ ਉੱਥੇ ਯੂਨੀਵਰਸਿਟੀ ਦੇ ਵਿੱਚ, ਦੂਸਰੇ ਭਾਈ ਗੋਪਾਲ ਸਿੰਘ, ਉਹ ਵੀ ਇੱਕ ਆਪਣੇ ਕਿਸਮ ਦੀ ਸ਼ੋਹਰਤ ਰੱਖਦੇ ਨੇ। ਔਰ ਅਸੀਂ ਇਸ ਦੁਖਦਾਈ ਖਬਰ ਦੇ ਉੱਤੇ ਜਿੱਥੇ ਉਹਨਾਂ ਦੇ ਨਾਲ ਅਫਸੋਸ ਦਾ ਇਜ਼ਹਾਰ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਦੇ ਗੁਰਧਾਮ, ਜਿਹੜੇ ਅੱਜ ਤੋਂ ਕੁਛ ਵਰ੍ਹੇ ਪਹਿਲਾਂ ਤੱਕ ਬਿਲਕੁਲ ਇੱਕ ਆਇਰਨ ਵਾਲ ਵਾਂਗ ਜੋ ਭਾਰਤੀ ਹਕੂਮਤ ਦੀਆਂ ਨੀਤੀਆਂ ਸੀ, ਉਹ ਨਹੀਂ ਸੀ ਚਾਹੁੰਦੇ ਕਿ ਸਿੱਖ ਆਪਣੇ ਗੁਰਧਾਮਾਂ ਦੇ ਦਰਸ਼ਨ ਕਰ ਸਕਣ, ਦੋਨਾਂ ਕੌਮਾਂ ਦੀ ਸਾਂਝ ਬਣੇ। ਲੇਕਿਨ ਇਹਨਾਂ ਵਰ੍ਹਿਆਂ ਦੇ ਵਿੱਚ, ਖਾਸ ਤੌਰ 'ਤੇ 2019 ਤੋਂ ਬਾਅਦ, ਜਦੋਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਦੀ ਹਕੂਮਤ ਦੇ ਐਫਰਟ ਨਾਲ ਖੋਲ੍ਹਿਆ ਜਾਂਦਾ ਹੈ, ਉਸ ਤੋਂ ਬਾਅਦ ਇਹ ਸਾਂਝਾਂ ਬਹੁਤ ਪੀੜ੍ਹੀਆਂ ਹੋਈਆਂ ਨੇ। ਔਰ ਪਾਕਿਸਤਾਨ ਦੇ ਵਿੱਚ ਜਿੰਨੇ 25-30 ਹਜ਼ਾਰ ਸਿੱਖ ਵਸਦੇ ਨੇ, ਉਹ ਵੀ ਫਖਰ ਮਹਿਸੂਸ ਕਰਦੇ ਨੇ ਕਿ ਜਿਹੜੀ ਗਲੋਬਲ ਸਿੱਖ ਕਮਿਊਨਿਟੀ ਹੈ, ਉਸ ਦਾ ਉਹ ਹਿੱਸਾ ਨੇ, ਜਿੱਥੇ ਉਹ ਪ੍ਰਾਊਡ ਪਾਕਿਸਤਾਨੀ ਨੇ। ਉੱਥੇ ਉਹਨਾਂ ਨੂੰ ਇਹ ਫਖਰ ਮਹਿਸੂਸ ਹੁੰਦਾ ਹੈ ਕਿ ਦੁਨੀਆ ਭਰ ਦੇ ਸਿੱਖ ਉਹਨਾਂ ਦੇ ਨਾਲ ਰਾਬਤਾ ਵੀ ਰੱਖਦੇ ਨੇ, ਕਿਉਂਕਿ ਸਾਡੇ ਲਈ ਪਾਕਿਸਤਾਨ ਦੀ ਧਰਤੀ ਦੇ ਉੱਤੇ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤੋਂ ਲੈ ਕੇ 160 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਔਰ ਸਾਡਾ ਵਿਰਸਾ ਉਸ ਧਰਤੀ ਨਾਲ ਜੁੜਿਆ ਹੋਇਆ ਹੈ। ਗਿਆਨੀ ਰਵੇਲ ਸਿੰਘ ਬਹੁਤ ਗੁਰਮੁਖ ਸੁਭਾਅ ਦੇ, ਉਹਨਾਂ ਦੀ ਪਿਕਚਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਇੱਕ ਸੇਂਟਲੀ ਉਹਨਾਂ ਦੀ ਜਿਹੜੀ ਚਿਹਰੇ ਦੇ ਉੱਤੇ ਉਹਨਾਂ ਦੇ ਨੂਰ, ਔਰ ਇੱਕ ਫਕੀਰ ਨੁਮਾ ਉੱਥੇ ਨਿਸ਼ਕਾਮ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਹੈ। ਜੀ, ਸੋ ਅਸੀਂ ਸਾਰੇ ਪਰਿਵਾਰ ਦੇ ਨਾਲ ਇੱਕ ਵਾਰ ਫਿਰ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਬੇਸ਼ੱਕ ਜਦੋਂ ਨਵੇਂ ਵਰ੍ਹੇ ਦੀ ਗੱਲ ਹੁੰਦੀ ਹੈ, ਔਰ ਅਕਸਰ ਮੈਂ ਇਹ ਕੰਸਿਸਟੈਂਟਲੀ ਕਹਿੰਦਾ ਵੀ ਰਿਹਾ ਕਿ ਸਨ ਉਹਨਾਂ ਦੇ ਚੱਲਦੇ ਨੇ, ਸਿੱਕੇ ਉਹਨਾਂ ਦੇ ਚੱਲਦੇ ਨੇ, ਮੋਹਰਾਂ ਉਹਨਾਂ ਦੀਆਂ ਚੱਲਦੀਆਂ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਜਿਨ੍ਹਾਂ ਦੇ ਕੋਲ ਸੋਵਰਨਿਟੀ ਹੁੰਦੀ ਹੈ। ਸੋ ਜ਼ਾਹਰ ਹੈ, ਜਦੋਂ ਅਸੀਂ ਇਹਨਾਂ ਵਰ੍ਹਿਆਂ ਦੀ ਗੱਲ ਕਰ ਰਹੇ ਹਾਂ, 2021 ਨੂੰ ਅਲਵਿਦਾ ਕਹਿਣਾ, 2022 ਨੂੰ ਵੈਲਕਮ ਕਹਿਣਾ, ਕੱਲ੍ਹ ਰਾਤ ਮਿਡਨਾਈਟ ਨਿਊਯਾਰਕ ਨਿਊ ਈਅਰ ਈਵ ਦੇ ਮੌਕੇ ਦੇ ਉੱਤੇ ਦੁਨੀਆ ਭਰ ਦੇ ਵਿੱਚ ਲੋਕ ਇਸ ਨਵੇਂ ਵਰ੍ਹੇ ਨੂੰ ਦੇਖਣ ਦੇ ਲਈ ਜਿਹੜਾ ਉਹ ਥਾਂ ਜਾਣਗੇ। ਨਿਊਯਾਰਕ ਦਾ ਟਾਈਮ ਸਕੁਏਅਰ ਇਸ ਮੌਕੇ ਦੇ ਉੱਤੇ ਇੱਕ ਖਾਸ ਅਟਰੈਕਸ਼ਨ ਰੱਖਦਾ ਹੈ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਜੇ ਕਰੋਨਾ ਬੀਬੀ ਗਈ ਹੈ ਤੇ ਉਸ ਦੀ ਭੈਣ ਜਿਹੜੀ ਹੈ ਓਮੀਕਰੋਨ ਨੇ ਵੀ ਉਸ ਤਰ੍ਹਾਂ ਹੀ ਜ਼ੋਰਦਾਰ ਦਸਤਕ ਦਿੱਤੀ ਹੈ, ਔਰ ਬੜੀ ਤੇਜ਼ੀ ਦੇ ਨਾਲ ਇਸ ਓਮੀਕਰੋਨ ਵਾਇਰਸ, ਜਿਹੜੀ ਕੋਵਿਡ ਦੀ ਹੀ ਜਿਹੜੀ ਹੈ ਉਹ ਵੇਰੀਐਂਟ ਹੈ, ਉਸ ਦਾ ਪਸਾਰਾ ਹੋ ਰਿਹਾ। ਸੋ ਅਸੀਂ ਇਹ ਜਿਹੜੀ ਹੈ ਹਦਾਇਤ ਵੀ ਕਰਾਂਗੇ ਔਰ ਆਪਣੇ ਸਾਰੇ ਵਿਊਅਰਸ ਨੂੰ ਕਿ ਆਪਣਾ ਧਿਆਨ ਰੱਖਿਆ ਜਾਏ, ਕਿਉਂਕਿ ਬਹੁਤ ਤੇਜ਼ੀ ਨਾਲ ਨਿਊਯਾਰਕ 'ਚ ਅੱਜ ਆਪਣੀ ਕਮਿਊਨਿਟੀ 'ਚ ਗੱਲ ਕਰਦੇ ਹਾਂ, ਮੈਂ ਦੇਖ ਰਿਹਾ ਸੀ ਕਿ ਸਾਡੀ ਕਮਿਊਨਿਟੀ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਜੀ। ਫਿਰ ਵੀ ਕਿਉਂਕਿ ਪੋਲੀਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹਰ ਵਰ੍ਹੇ ਨੂੰ ਇਸ ਵੇਲੇ ਬੇਸ਼ੱਕ ਸਿੱਖਾਂ ਦਾ ਆਪਣਾ ਕੈਲੰਡਰ ਨਾਨਕਸ਼ਾਹੀ ਕੈਲੰਡਰ ਹੈ, ਔਰ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵੇਂ ਸਾਲ ਦਾ ਆਗਾਜ਼ ਪਹਿਲੀ ਚੇਤ ਨੂੰ ਹੁੰਦਾ ਹੈ। ਪਹਿਲੀ ਚੇਤ ਜਿਹੜੀ 14 ਮਾਰਚ ਨੂੰ ਹੈ। ਇਸੇ ਤਰ੍ਹਾਂ ਇਸਲਾਮ ਨੂੰ ਮੰਨਣ ਵਾਲਿਆਂ ਨੂੰ ਫਖਰ ਹੈ ਕਿ ਉਹਨਾਂ ਦੇ ਕੋਲ ਹਿਜਰੀ ਸੰਮਤ ਹੈ, ਹਿਜਰੀ ਕੈਲੰਡਰ ਹੈ, ਜਿਸ ਦਾ ਸਬੰਧ ਉਸ ਸਾਲ ਤੋਂ ਜੁੜਦਾ ਹੈ। ਉਸ ਦੀ ਬਿਗਨਿੰਗ ਹੁੰਦੀ ਹੈ ਜਦੋਂ ਕਿ ਹਜ਼ਰਤ ਮੁਹੰਮਦ ਸਾਹਿਬ ਮੱਕੇ ਤੋਂ ਮਦੀਨੇ ਹਿਜਰਤ ਕਰਕੇ ਜਾਂਦੇ ਨੇ।
ਲੇਕਿਨ ਕਿਉਂਕਿ ਡੋਮੀਨੈਂਸ ਵੈਸਟ ਦੀ ਹੋਈ ਔਰ ਜੀਸਸ ਕ੍ਰਾਈਸਟ ਦੇ ਨਾਲ, ਕਿਉਂਕਿ ਇਸ ਦਾ ਨਾਂ ਵੀ ਜਦੋਂ ਅਸੀਂ ਵਰਲਡ ਹਿਸਟਰੀ ਵੀ ਦੇਖਦੇ ਹਾਂ ਜਾਂ ਪੜ੍ਹਦੇ ਹਾਂ ਤੇ ਜੀਸਸ ਦੇ ਜਨਮ ਤੋਂ ਪਹਿਲਾਂ ਦਾ ਜਿਹੜਾ ਇਤਿਹਾਸ ਹੈ ਉਹਨੂੰ BC ਕਿਹਾ ਜਾਂਦਾ ਹੈ, ਬਿਫੋਰ ਕ੍ਰਾਈਸਟ। ਔਰ ਜਿਹੜਾ ਜਿਵੇਂ ਅਸੀਂ 2022 ਦੇ ਵਿੱਚ ਐਂਟਰ ਕਰਨਾ ਹੈ, ਇਸ ਨੂੰ ED ਦੇ ਨਾਲ ਲਿਖਿਆ ਜਾਂਦਾ ਹੈ, ਐਨੋ ਡੋਨੀ, ਲੈਟਿਨ ਲੈਂਗੁਏਜ ਦਾ ਸ਼ਬਦ, ਇਨ ਦਾ ਈਅਰ ਆਫ ਆਵਰ ਲਾਰਡ ਜੀ। ਔਰ ਜ਼ਾਹਰ ਹੈ ਕਿ ਇਹ ਪੋਲੀਟੀਕਲ ਪਾਵਰ ਦੀ ਗੱਲ, ਔਰ ਅਸੀਂ 35 ਮਿਲੀਅਨ ਸੇ ਕੌਮ ਜਦੋਂ ਕਿ ਆਪਣੀ ਸੋਵਰਨਿਟੀ ਦੇ ਲਈ, ਆਪਣੀ ਹੋਂਦ ਦੇ ਲਈ, ਆਪਣਾ ਨੇਸ਼ਨ, ਆਪਣੀ ਜ਼ਮੀਨ ਲੈਣ ਦੇ ਲਈ ਸਟਰਗਲ ਕਰ ਰਹੇ ਹਾਂ। ਇਸ ਲਈ ਇਹ ਸਾਡੇ ਲਈ ਫਿਰ ਰਿਮਾਈਂਡਰ ਹੁੰਦਾ ਹੈ ਕਿ ਉਹਨਾਂ ਦੇ ਸੰਮਤ ਚੱਲਦੇ ਨੇ, ਉਹਨਾਂ ਦੇ ਝੰਡੇ ਝੂਲਦੇ ਨੇ, ਉਹਨਾਂ ਦੀਆਂ ਕਰੰਸੀ ਚੱਲਦੀਆਂ ਨੇ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ। ਹੁਣ ਅਸੀਂ ਜਦੋਂ ਇਸ ਵਰ੍ਹਾ 2021 ਨੂੰ ਇੱਕ ਐਨਾਲਿਟੀਕਲ ਅੱਖ ਦੇ ਨਾਲ, ਬੇਸ਼ੱਕ ਕੋਈ ਦਿਨ ਐਸਾ ਨਹੀਂ ਹੁੰਦਾ ਜਿੱਦਣ ਕੋਈ ਕੁਛ ਦੁਨੀਆ 'ਚ ਵਾਪਰਿਆ ਨਾ ਹੋਏ, ਤੇ 365 ਦਿਨਾਂ ਨੂੰ ਤੁਸੀਂ 1-2 ਦਿਨਾਂ ਦੇ ਟਾਈਮ ਦੇ ਉੱਤੇ, ਜਿਵੇਂ ਤੁਸੀਂ ਕਿਹਾ ਵੀ 2 ਦਿਨ ਇਹਨੂੰ ਅਸੀਂ ਡਿਸਕਸ ਕਰਾਂਗੇ, ਉਸ ਨੂੰ ਅਸੀਂ ਜਿਹੜਾ ਬਰਡਸ ਆਈ ਵਿਊ ਲੈ ਸਕਦੇ ਹਾਂ। ਜਿਵੇਂ ਇੱਕ ਪੰਛੀ ਉੜਦਾ ਜਾਂਦਾ ਜਿਹਨੂੰ ਅਸੀਂ ਪੰਛੀ ਝਾਤ ਕਹਿੰਦੇ, ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੈਬਰੂਰੀ-ਮਾਰਚ 2020 ਦੇ ਵਿੱਚ COVID-19 ਦੀ ਦਸਤਕ ਹੁੰਦੀ ਹੈ, ਵੁਹਾਨ ਤੋਂ ਉਸ ਦੀ ਸ਼ੁਰੂਆਤ ਕਹੀ ਜਾਂਦੀ ਹੈ। ਔਰ ਫਿਰ ਜਿਸ ਤੇਜ਼ੀ ਨਾਲ 2020 ਦੇ ਵਿੱਚ ਇਸ ਦਾ ਕਹਿਰ ਦੁਨੀਆ ਦੇ ਉੱਤੇ ਨਾਜ਼ਲ ਹੁੰਦਾ ਹੈ, ਇਹ ਆਸ ਕੀਤੀ ਜਾਂਦੀ ਸੀ ਕਿ 2021 ਦੀ ਸਮਰ ਤੱਕ ਪਹੁੰਚਦਿਆਂ ਇਹ ਜਿਹੜਾ ਹੈ ਇਸ ਦਾ ਕਾਫੀ ਹੱਦ ਤੱਕ ਖਾਤਮਾ ਹੋ ਜਾਏਗਾ। ਲੇਕਿਨ ਅਨਫੋਰਚੂਨੇਟਲੀ ਇਵੇਂ ਹੋਇਆ ਨਹੀਂ, ਜਦੋਂ ਤੱਕ ਉਹ ਵਿੰਟਰ ਤੱਕ ਆਇਆ। ਔਰ ਹੁਣ ਜਿਉਂ ਹੀ ਅਸੀਂ ਵਿੰਟਰ ਦੇ ਵਿਚਕਾਰ ਆਏ ਹਾਂ, ਹੁਣ ਓਮੀਕਰੋਨ ਜਿਹੜਾ ਫੁੱਲ ਸਕੇਲ ਯੂਰਪ ਦੇ ਵਿੱਚ ਔਰ ਅਫਰੀਕਾ ਤੋਂ ਉਸ ਦੀ ਸ਼ੁਰੂਆਤ ਹੁੰਦੀ ਹੈ, ਔਰ ਹੁਣ ਅਸੀਂ ਅਮਰੀਕਾ ਦੇ ਵਿੱਚ ਵੀ ਔਰ ਭਾਰਤ ਦੇ ਵਿੱਚ ਵੀ 20 ਤੋਂ ਜ਼ਿਆਦਾ ਕੇਸ ਜਿਹੜੇ ਨੇ ਉਸ ਦੇ ਡਿਟੈਕਟ ਹੋਏ ਨੇ। ਸੋ ਕਿਉਂਕਿ ਇਹ 2020 ਤੋਂ ਹੀ ਇਸ COVID-19 ਨੇ ਦੁਨੀਆ ਦੀ ਇਕੋਨਮੀ ਨੂੰ ਕ੍ਰਿਪਲ ਕਰ ਦਿੱਤਾ ਹੈ, ਮੂਵਮੈਂਟ ਖਤਮ ਹੋ ਗਈ, ਕੋਈ ਵੀ ਘਰਾਂ ਦੇ ਅੰਦਰ ਤਾੜੇ ਗਏ, ਔਰ ਬਹੁਤ ਸਾਰੇ ਜਿਹੜੇ 2021 'ਚ ਦੇ ਪ੍ਰਭਾਵ ਦੇਖਣ 'ਚ ਆਏ। ਇੱਕ ਜੇ ਮੈਂਟਲ ਹੈਲਥ ਇਸ਼ੂਜ਼ ਵੱਲ ਵੀ ਅਸੀਂ ਨਿਗਾਹ ਮਾਰੀਏ ਤੇ ਇਸ ਨੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਹਰ ਇੱਕ ਦੀ ਜ਼ਿੰਦਗੀ ਨੂੰ। ਇਕੱਲੇ ਇਸ ਅਮਰੀਕਾ ਮੁਲਕ ਦੇ ਵਿੱਚ 2020 ਤੋਂ ਸ਼ੁਰੂਆਤ ਤੋਂ ਔਰ 2021 'ਚ ਜਦੋਂ ਖਾਸਾ ਜ਼ੋਰ ਰਿਹਾ, ਭਾਰਤ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਅਪ੍ਰੈਲ ਦੇ ਮਹੀਨੇ 'ਚ ਲੱਖਾਂ ਮੌਤਾਂ ਆਕਸੀਜਨ ਦੀ ਕਮੀ ਕਰਕੇ ਹੋਈਆਂ। ਅਮਰੀਕਾ 'ਚ ਵੀ ਜਦੋਂ ਅਸੀਂ ਹੁਣ ਇਸ ਦਸੰਬਰ ਐਂਡ ਦੇ ਉੱਤੇ ਗੱਲ ਕਰ ਰਹੇ ਹਾਂ, ਤੇ ਇੱਕ ਜਿਹੜਾ ਈਵਨ ਜਿਸ ਦੇ ਉੱਤੇ ਕੁਐਸਚਨ ਮਾਰਕ ਵੀ ਲੱਗ ਸਕਦਾ ਹੈ ਕਿ ਈਵਨ ਕੰਜ਼ਰਵੇਟਿਵਲੀ 8 ਲੱਖ ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਇਕੱਲੇ ਅਮਰੀਕਾ 'ਚ ਹੋਈਆਂ ਨੇ। ਭਾਰਤ ਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਇੰਸਟੀਚਿਊਟਸ ਦਾ ਡਾਟਾ ਹੈ, ਉਹਦੇ ਥੱਲੇ 40 ਤੋਂ 45 ਲੱਖ ਮੌਤਾਂ ਹੋਈਆਂ ਨੇ। ਤੇ ਜੇ ਅਸੀਂ ਇਸ ਦੇ ਨਾਲ ਬਾਕੀ ਦੁਨੀਆ 'ਚ ਜਿੱਥੋਂ ਕਿਤੇ ਫਿਗਰਸ ਆਈਆਂ ਨਹੀਂ ਆਈਆਂ, ਚਾਈਨਾ ਵਾਲੇ ਆਪਣਾ ਡਾਟਾ ਦੱਬ ਲੈਂਦੇ ਨੇ, ਇਹੀ ਹਾਲ ਅਸੀਂ ਬ੍ਰਾਜ਼ੀਲ ਔਰ ਦੂਸਰੀ ਥਾਂ ਤੇ ਦੇਖਦੇ ਹਾਂ, ਤੇ ਇਹ ਈਜ਼ੀਲੀ ਨੰਬਰ ਜਿਹੜਾ ਹੈ ਉਹ ਕਰੋੜਾਂ 'ਚ ਚਲਿਆ ਜਾਂਦਾ ਹੈ, ਔਰ ਹੰਡਰਡਸ ਆਫ ਮਿਲੀਅਨਸ ਜਿਹੜੇ ਨੇ ਉਹ ਪ੍ਰਭਾਵਿਤ ਹੋਏ। ਇਹ ਤਾਂ ਇੱਕ ਡੈਡ ਨੇ, ਇੱਕ ਉਹ ਨੇ ਜਿਨ੍ਹਾਂ ਨੇ ਸਫ਼ਰ ਕੀਤਾ, ਔਰ ਸਫ਼ਰ ਕਰਨ ਤੋਂ ਬਾਅਦ ਵੀ ਤੁਸੀਂ ਉਸ ਕਿਸਮ ਦੇ ਸਿੰਪਟਮਸ ਦੇਖ ਸਕਦੇ ਹੋ। ਕਿਸੇ ਦੀ ਸੈਂਸ ਆਫ ਟੇਸਟ ਖਤਮ ਹੋ ਗਿਆ, ਉਹਨਾਂ ਦੇ ਟੇਸਟ ਬਡਸ ਖਤਮ ਹੋ ਗਏ। ਕਈ ਜਿਹੜੇ ਨੇ ਉਹ ਰੈਸਪੀਰੇਟਰੀ ਔਰ ਦੂਸਰੀਆਂ ਕੰਪਲਿਕੇਸ਼ਨਸ ਦਾ ਸ਼ਿਕਾਰ ਹੋਏ, ਕੁਛ ਦੀ ਈਵਨ ਮੈਮਰੀ ਇਫੈਕਟਡ ਹੋਈ। ਸੋ ਇਹ ਇੱਕ ਬਹੁਤ ਵੱਡਾ ਕ੍ਰਾਈਸਿਸ ਸੀ, ਕੁੱਲ ਇਨਸਾਨੀਅਤ ਲਈ ਸੀ। ਪਰ ਜੇ ਪੋਜ਼ੀਟਿਵ ਨੋਟ ਤੇ ਕਹਿਣਾ ਹੋਏ, ਔਰ ਇਹ ਕ੍ਰੈਡਿਟ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਾਂਦਾ ਹੈ ਕਿ 2020 ਦੇ ਵਿੱਚ ਹੀ ਜਦੋਂ ਇਸ ਦੀ ਜਿਹੜਾ ਜ਼ੋਰ ਪੈਣਾ ਸ਼ੁਰੂ ਹੋਇਆ, ਪਹਿਲਾਂ ਤਾਂ ਉਹ ਡਿਨਾਇਲ ਮੋਡ 'ਚ ਹੀ ਸੀ ਟਰੰਪ ਐਡਮਿਨਿਸਟ੍ਰੇਸ਼ਨ। ਫਿਰ ਉਹਨਾਂ ਨੇ ਜਿਵੇਂ ਇੱਕ ਵੱਡਾ ਚੰਕ ਇਸ ਦੀ ਵੈਕਸੀਨੇਸ਼ਨ ਦੇ ਲਈ ਮਨੀ ਦਾ ਕੱਢਿਆ। ਉਹਦਾ ਨਤੀਜਾ ਸੀ ਕਿ ਦਸੰਬਰ 2020 ਤੱਕ ਪਹੁੰਚਦੇ ਆ, ਜਿਉਂ ਹੀ ਪ੍ਰੈਜ਼ੀਡੈਂਸੀ ਨਵੰਬਰ ਦੀ ਜਿਹੜੀ ਹੈ ਉਸ ਦੀਆਂ ਵੋਟਾਂ ਪੈ ਜਾਂਦੀਆਂ ਨੇ, ਵੈਕਸੀਨੇਸ਼ਨ ਦਾ ਜਿਹੜੀ ਹੈ ਪ੍ਰੋਸੈਸ ਉਹ ਸ਼ੁਰੂ ਹੋ ਚੁੱਕੀ ਸੀ। ਵੈਕਸੀਨ ਤਿਆਰ ਹੋਈ, ਜਿਹੜੀ ਹੈ ਫਾਈਜ਼ਰ ਉਸ ਦਾ ਬਿਗਨਿੰਗ ਸੀ, ਔਰ ਫਿਰ ਮਾਡਰਨਾ ਔਰ ਦੂਸਰੀਆਂ ਜਿਹੜੀਆਂ ਨੇ ਜੌਨਸਨ ਐਂਡ ਜੌਨਸਨ।
ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਇੱਕ ਵੱਡੀ ਸਕਸੈਸ ਹਿਊਮਨ ਕਾਈਂਡ ਦੀ ਕਹੀ ਜਾ ਸਕਦੀ ਹੈ। ਅੱਜ ਹੀ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਦੇਖ ਰਿਹਾ ਸੀ ਕਿ ਲਾਈਫ ਐਕਸਪੈਕਟੈਂਸੀ ਕਿ 100 ਸਾਲ ਪਹਿਲਾਂ ਜਿਹੜੀ ਐਵਰੇਜ ਲਾਈਫ ਐਕਸਪੈਕਟੈਂਸੀ ਸੀ ਦੁਨੀਆ ਦੇ ਵਿੱਚ ਉਹ 32-33 ਸਾਲ ਸੀ, ਕਿਉਂਕਿ ਨਾ ਉਦੋਂ ਐਂਟੀਬਾਇਓਟਿਕ ਸੀ, ਨਾ ਕੋਈ ਵੈਕਸੀਨੇਸ਼ਨ ਸੀ, ਕੋਈ ਪੈਂਡੇਮਿਕ ਹੋਇਆ, ਪਲੇਗ ਹੋਈ, ਆਮ ਹੈਜਾ, ਮਲੇਰੀਆ, ਟਾਈਫਾਇਡ, ਉਹਦੇ ਨਾਲ ਲੋਕ ਮਰ ਜਾਂਦੇ ਸੀ। ਸੋ ਅੱਜ ਜੇ ਅਸੀਂ 70+ ਲਾਈਫ ਐਕਸਪੈਕਟੈਂਸੀ ਦੇਖਦੇ ਹਾਂ ਤੇ ਉਸ ਦਾ ਇੱਕ ਵੱਡਾ ਕਾਰਨ ਇਹ ਜਿਹੜੀ ਮਾਡਰਨ ਸਾਇੰਸ ਦੀ ਬਦੌਲਤ ਅਸੀਂ ਤਰੱਕੀ ਕੀਤੀ ਹੈ। ਔਰ ਜੇ ਕੋਵਿਡ-19 ਦੀ ਵੈਕਸੀਨ ਨਾ ਖੋਜੀ ਜਾਂਦੀ ਤਾਂ ਫਿਰ ਅਸੀਂ ਦੇਖਦੇ ਕਿ ਭਾਈ ਇਹ ਕਿਸ ਹੱਦ ਤੱਕ ਹੋਰ ਮਾਰੂ ਹੁੰਦਾ। ਸੋ ਇਹ ਔਰ ਇਹੀ ਨਹੀਂ, ਇੱਕ ਗੱਲ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ UN ਦੀ ਕਮਾਂਡ ਥੱਲੇ ਯਕੀਨੀ ਬਣਾਇਆ ਕਿ ਇਹ ਹਰ ਇੱਕ ਤੱਕ ਪਹੁੰਚੇ। ਬੇਸ਼ੱਕ ਜੀ ਮੁਲਕਾਂ ਨੇ ਇਸ ਦੇ ਲਈ ਕਾਫੀ ਇਨਵੈਸਟਮੈਂਟ ਵੀ ਕੀਤੀ, ਲੇਕਿਨ ਸਾਊਥ ਅਫਰੀਕਾ ਤੋਂ ਲੈ ਕੇ ਅਫਰੀਕਨ ਕੰਟੀਨੈਂਟ ਜਾਂ ਸਾਊਥ ਅਮਰੀਕਾ 'ਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਪ੍ਰਭਾਵ ਥੱਲੇ ਇਸ ਪਾਰਟ ਨੂੰ ਅੱਗੇ ਤੋਰਿਆ ਗਿਆ। ਲੇਕਿਨ ਇਸ 'ਚੋਂ ਜਿਹੜਾ ਇੱਕ ਨੈਗੇਟਿਵ ਆਸਪੈਕਟ ਉੱਭਰ ਕੇ ਸਾਹਮਣੇ ਖਾਸ ਤੌਰ 'ਤੇ ਅਮਰੀਕਾ ਵਰਗੇ ਮੁਲਕ 'ਚ ਜਿਹੜਾ ਦੇਖਣ 'ਚ ਆਇਆ ਉਹ ਸੀ ਰੈਜ਼ਿਸਟੈਂਸ। ਇੱਕ ਵੱਡਾ ਤਬਕਾ ਜਿਸ ਨੂੰ ਇੱਕ ਸਟੇਜ 'ਤੇ ਬੇਸ਼ੱਕ ਟਰੰਪ ਲੀਡ ਕਰ ਰਿਹਾ ਸੀ, ਉਹ ਇਸ ਹੱਦ ਤੱਕ ਅੜ ਗਏ ਕਿ ਵੀ ਜਿਵੇਂ ਇਹ ਉਹਨਾਂ ਦੀ ਜਿਹੜੀ ਹੈ ਮੈਂਡੇਟਰੀ ਵੈਕਸੀਨੇਸ਼ਨ, ਉਹਨਾਂ ਦੀ ਰਾਈਟ ਟੂ ਫਰੀडम ਦੇ ਵਿੱਚ ਜਿਹੜੀ ਹੈ ਉਹ ਇੰਟਰਫੀਅਰੈਂਸ ਹੈ, ਇਨਫਰਿੰਜ ਅਪੋਨ ਹੈ। ਨਤੀਜੇ ਦੇ ਤੌਰ 'ਤੇ ਜੇ ਇਹ ਰੈਜ਼ਿਸਟੈਂਸ ਨਾ ਹੁੰਦੀ ਤਾਂ ਸ਼ਾਇਦ ਜਿਹੜਾ ਇੰਨਾ ਜ਼ਿਆਦਾ ਡੈਥ ਰੇਟ ਈਵਨ ਅਮਰੀਕਾ 'ਚ 8 ਲੱਖ ਦੇ ਕਰੀਬ ਮੌਤਾਂ, ਉਹਨਾਂ ਨੂੰ ਘਟਾਇਆ ਜਾ ਸਕਦਾ ਸੀ। ਅਜੇ ਵੀ ਇੱਕ ਸਮਾਲ ਤਬਕਾ ਇਸ ਕਿਸਮ ਦੀ ਗੱਲ ਨੂੰ ਲੈ ਕੇ ਤੁਰਿਆ ਹੋਇਆ, ਪਰ ਅਸੀਂ ਇਹ ਹੋਪ ਹੀ ਕਰਦੇ ਹਾਂ ਕਿ ਨਵੇਂ ਵਰ੍ਹੇ ਅੰਦਰ ਓਮੀਕਰੋਨ ਵੇਰੀਐਂਟ ਉਸ ਦੇ ਵਿੱਚ ਫੈਟੈਲਿਟੀਜ਼ ਜਾਂ ਡੈਥ ਰੇਟ ਘੱਟ ਹੈ। ਜਿਨ੍ਹਾਂ ਨੇ ਵੈਕਸੀਨ ਲਈ ਹੋਈ ਹੈ ਜਾਂ ਬੂਸਟਰ ਡੋਜ਼ ਵੀ ਲਿਆ ਹੋਇਆ ਹੈ ਉਹ ਉਸ 'ਚੋਂ ਸਫਰ ਤਾਂ ਕਰਦੇ ਨੇ, ਸਿੰਪਟਮਸ ਉਸ ਕਿਸਮ ਦੇ ਹੀ ਨੇ, ਪਰ ਜਿਹੜਾ ਸਰਵਾਈਵਲ ਰੇਟ ਹੈ। ਸੋ ਇਹ ਇੱਕ ਵੱਡੀ ਤਬਦੀਲੀ ਜਿਹੜੀ ਦੁਨੀਆ ਨੇ ਦੇਖੀ। ਉਸ 'ਚੋਂ ਐਨਵਾਇਰਨਮੈਂਟ ਦਾ ਇਸ਼ੂ ਵੀ ਨਿਕਲਿਆ, ਕਿਉਂਕਿ ਜਦੋਂ ਅਸੀਂ 2021 ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਤੇ ਫਿਰ ਪੈਰਿਸ ਅਕੋਰਡ ਤੋਂ ਬਾਅਦ ਜਿਹੜਾ ਕਲਾਈਮੇਟ, ਕਿਉਂਕਿ ਬੇਸ਼ੱਕ ਬਹੁਤਿਆਂ ਨੂੰ ਪੋਲੀਟੀਕਲ ਇਵੈਂਟਸ ਇੰਪੋਰਟੈਂਟ ਲੱਗਦੀਆਂ ਹੋਣਗੀਆਂ, ਪਰ ਮੈਂ ਸਮਝਦਾ ਹਾਂ ਵੀ ਇਸ ਦੌਰ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਜਿਹੜਾ ਕਲਾਈਮੇਟ ਇਸ਼ੂ ਹੈ ਉਹ ਬਾਕੀ ਇਸ਼ੂਜ਼ ਨਾਲੋਂ ਵੀ ਉੱਭਰ ਕੇ ਸਾਹਮਣੇ ਆਇਆ। ਔਰ ਇਹ ਅਨਫੋਰਚੂਨੇਟ ਸੀ ਕਿ ਟਰੰਪ ਨੇ ਉਸ ਪੈਰਿਸ ਅਕੋਰਡ ਤੋਂ, ਕਲਾਈਮੇਟ ਅਕੋਰਡ ਤੋਂ ਵਿਦਡਰਾ ਕੀਤਾ। ਨਤੀਜੇ ਦੇ ਤੌਰ 'ਤੇ ਇਸ ਐਨਵਾਇਰਨਮੈਂਟ ਜਾਂ ਪੋਲਿਊਸ਼ਨ ਔਰ ਇਹ ਇਸ਼ੂ ਜਿਹੜੇ ਨੇ ਇਹ ਪਿੱਛੇ ਚਲੇ ਗਏ। ਲੇਕਿਨ ਗਲੈਸਗੋ ਦੇ ਵਿੱਚ ਜਿਹੜੀ ਰੀਸੈਂਟ 2021 ਦੇ ਵਿੱਚ ਕਲਾਈਮੇਟ ਦੇ ਉੱਤੇ ਸਮਿਟ ਹੁੰਦੀ ਹੈ, ਬੜੇ ਚੰਗੇ ਡਿਸੀਜਨ ਉਸ ਦੇ ਵਿੱਚ ਲਏ ਜਾਂਦੇ ਨੇ ਔਰ ਕਿਵੇਂ ਪੋਲਿਊਸ਼ਨ ਲੈਵਲ ਘਟਾਉਣਾ ਹੈ, ਕਾਰਬਨ ਲੈਵਲ, ਔਰ ਉਹਦੇ 'ਚ ਕਿਹੜੀਆਂ ਜਿਹੜੀਆਂ ਨੇ ਉਹ ਪ੍ਰੀਕਾਸ਼ਨਸ ਲੈਣ ਦੀ ਲੋੜ ਹੈ। ਔਰ ਅਸੀਂ ਹੋਪ ਕਰਦੇ ਹਾਂ, ਕਿਉਂਕਿ ਗੱਲ ਇਹ ਨਹੀਂ ਹੈ ਅਸੀਂ ਇੱਕ ਕੋਵਿਡ ਦੇ ਕ੍ਰਾਈਸਿਸ ਦੀ ਗੱਲ ਕਰ ਰਹੇ ਹਾਂ, ਪਰ ਇਹ ਜਿਹੜੀ ਕਲਾਈਮੇਟ ਚੇਂਜ ਹੈ ਜਿਸ ਨੇ ਗਲੋਬਲ ਵਾਰਮਿੰਗ ਨੂੰ ਵਰਸਟ ਫਾਰਮ ਦੇ ਵਿੱਚ ਲਿਆਂਦਾ ਹੈ, ਅਸੀਂ ਦੇਖ ਰਹੇ ਹਾਂ ਕਿ ਇਸ ਦੇ ਨਤੀਜੇ ਗਲੇਸ਼ੀਅਰਸ ਦਾ ਮੈਲਟ ਹੋਣਾ, ਅਨਟਾਈਮਲੀ ਫਲੱਡਿੰਗ, ਔਰ ਇਸ ਸਾਰੇ ਦੇ ਨਾਲ ਵੀ ਜੁੜਿਆ ਹੋਇਆ ਹੈ। ਸੋ ਇਹ ਮੇਰੇ ਲਈ ਵੀ ਮੈਂ ਸਮਝਦਾ ਵੀ ਇਹ ਇੱਕ ਇੰਪੋਰਟੈਂਟ ਇਸ਼ੂ ਹੈ ਜਿਸ ਦੀ ਅਸੀਂ ਜ਼ਰੂਰ ਇਸ ਦੇ ਉੱਤੇ ਗੱਲ ਕਰੀਏ, ਕੰਮ ਕਰੀਏ। ਜੀ ਫਿਰ ਅਮਰੀਕਾ ਦੇ ਗਲੋਬਲ ਇਸ਼ੂਜ਼ ਤੁਸੀਂ ਟੱਚ ਬੇਸ ਕੀਤਾ ਕਿ ਇਸ ਸਾਰੇ ਪੀਰੀਅਡ 'ਚ ਹਾਲਾਂਕਿ ਓਬਾਮਾ ਦੇ ਪੀਰੀਅਡ ਤੋਂ ਹੀ ਚਾਈਨਾ ਨੂੰ ਐਜ਼ ਏ ਚੈਲੰਜਰ ਲਿਆ ਜਾਣ ਲੱਗ ਪਿਆ ਸੀ, ਕਿਉਂਕਿ ਚਾਈਨਾ ਦੀ ਇਕੋਨਮੀ ਦਾ ਤੇਜ਼ੀ ਦੇ ਨਾਲ ਪਸਾਰ, ਔਰ ਖ਼ਾਸ ਤੌਰ 'ਤੇ ਜਦੋਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ $380 ਬਿਲੀਅਨ ਰੱਖੇ ਔਰ ਦੁਨੀਆ ਦੇ ਵਿੱਚ ਆਪਣਾ ਪ੍ਰਭਾਵ ਇਕੱਲਾ ਏਸ਼ੀਆ ਦੇ ਵਿੱਚ ਹੀ ਨਹੀਂ, ਯੂਰਪ ਤੱਕ, ਸਾਊਥ ਅਮਰੀਕਾ, ਅਫਰੀਕਾ ਤੱਕ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤੇ ਇੱਕ ਵੱਡਾ ਚੈਲੰਜ ਲੱਗਣ ਲੱਗਾ। ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ ਇਹ ਕਾਫੀ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪਰਸਨਲਾਈਜ਼ ਲੈਵਲ ਦੇ ਉੱਤੇ ਗੱਲ ਪਹੁੰਚਾ ਦਿੱਤੀ ਗਈ, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਉਸ ਵਾਇਰਸ ਜਿਹੜੀ ਕਿ ਕੋਵਿਡ-19 ਨਾਲ ਜੁੜੀ ਹੋਈ ਸੀ ਉਹਨੂੰ ਚਾਈਨੀਜ਼ ਵਾਇਰਸ ਜਾਂ ਵੁਹਾਨ ਵਾਇਰਸ ਕਹਿ ਕੇ
ਉਹਨਾਂ ਨੂੰ ਜਿਹੜਾ ਹੈ ਉਹ ਟੀਜ਼ ਕੀਤਾ ਬਾਰ-ਬਾਰ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਬਿਟਰਨੈਸ ਕਾਫੀ ਵਧੀ। ਈਵਨ ਅਸੀਂ ਅਮਰੀਕਾ 'ਚ ਦੇਖਦੇ ਹਾਂ ਕਿ ਜਿਹੜੇ ਰੇਸ ਰਿਲੇਟਡ ਕ੍ਰਾਈਮ ਨੇ, ਹੇਟ ਕ੍ਰਾਈਮ ਜਿਹਨੂੰ ਕਿਹਾ ਜਾਂਦਾ ਹੈ, ਉਹ ਚੀਨੀਆਂ ਦੇ ਖਿਲਾਫ ਕਾਫੀ ਹੋਏ, ਜਾਂ ਚੀਨੀ ਸ਼ਕਲਾਂ ਵਾਲਿਆਂ ਦੇ ਖਿਲਾਫ। ਔਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ ਬੇਸ਼ੱਕ ਚੋਣਾਂ ਤਾਂ ਨਵੰਬਰ 'ਚ ਹੋਈਆਂ, ਪਰ ਜਨਵਰੀ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਟੇਕ ਓਵਰ ਕੀਤਾ। ਜਿਹੜਾ ਅਮਰੀਕਾ ਦਾ ਨੂੰ ਸੈਟਬੈਕ ਲੱਗਾ ਸੀ ਗਲੋਬਲੀ, ਕਿਉਂਕਿ ਕਲਾਈਮੇਟ ਅਕੋਰਡ 'ਚੋਂ ਟਰੰਪ ਬਾਹਰ ਨਿਕਲੇ, ਵਰਲਡ ਹੈਲਥ ਆਰਗੇਨਾਈਜੇਸ਼ਨ 'ਚੋਂ ਬਾਹਰ ਨਿਕਲੇ, ਈਰਾਨ ਦੇ ਨਾਲ ਜਿਹੜੀ ਨਿਊਕਲੀਅਰ ਡੀਲ, ਜਿਹੜੀ ਕਿ ਲੰਬੀ ਨੈਗੋਸ਼ੀਏਸ਼ਨ ਤੋਂ ਬਾਅਦ ਯੂਰਪੀਅਨ ਕੰਟਰੀਜ਼ ਰਾਹੀਂ UN ਜਿਹੜੀ ਉਹਨਾਂ ਦੀ ਐਟੋਮਿਕ ਐਨਰਜੀ ਏਜੰਸੀ ਹੈ ਉਹਨਾਂ ਰਾਹੀਂ ਹੋਈ ਸੀ, ਉਸ ਨੂੰ ਉਹਨਾਂ ਨੇ ਡਿਚ ਕੀਤਾ। ਸੋ ਨਤੀਜੇ ਦੇ ਤੌਰ 'ਤੇ ਗਲੋਬਲੀ ਔਰ ਈਵਨ ਨੈਟੋ ਨੂੰ ਬਿਲਿਟਲ ਕੀਤਾ। ਨੈਟੋ ਨੂੰ ਬਿਲਿਟਲ ਕਰਨ ਨਾਲ ਰਸ਼ੀਆ ਦਾ ਗ੍ਰਾਫ ਹੋਰ ਉੱਪਰ ਗਿਆ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਉਂਦਿਆਂ ਜਿਹੜਾ ਘੱਟੋ ਘੱਟ ਇਹਨਾਂ 'ਚੋਂ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ 'ਚ ਵਾਪਸ ਮੁੜੇ, ਜੋ ਮਨੀ ਡਿਊ ਸੀ ਉਹਨਾਂ ਨੂੰ ਦਿੱਤੀ। ਗਲਾਸਗੋ ਕਲਾਈਮੇਟ ਸਮਿਟ ਦੇ ਵਿੱਚ ਅਮਰੀਕਾ ਨੇ ਆਪਣਾ ਪ੍ਰੋਪਰ ਰੋਲ ਅਦਾ ਕੀਤਾ। ਨੈਟੋ ਬਾਈਡਨ ਪਰਸਨਲੀ ਜਾ ਕੇ ਨੈਟੋ ਨੂੰ ਮਿਲ ਕੇ ਉਹਨਾਂ ਦੇ ਮੁਲਕਾਂ ਦੇ ਨਾਲ ਉਹਨਾਂ ਦਾ ਜਿਹੜਾ ਫੇਥ ਰੀਸਟੋਰ ਕੀਤਾ। ਇਸੇ ਤਰ੍ਹਾਂ ਬੇਸ਼ੱਕ ਅਜੇ ਈਰਾਨ ਦੇ ਨਾਲ ਡੀਲ ਵਾਪਸ ਉਸ ਪਟੜੀ ਤੇ ਤਾਂ ਨਹੀਂ ਚੜੀ, ਲੇਕਿਨ ਬੈਕਡੋਰ ਨੈਗੋਸ਼ੀਏਸ਼ਨਸ ਵੀ ਚੱਲ ਰਹੀਆਂ ਨੇ ਔਰ ਦੂਸਰੇ। ਸੋ ਇਸ ਦਾ ਇਕੱਲਾ ਅਮਰੀਕਾ ਦੇ ਇਸ ਇੰਟਰਨੈਸ਼ਨਲ ਲੈਵਲ ਤੋਂ ਪਾਸੇ ਹਟ ਕੇ ਜਿਹੜਾ ਨਾਰਾ ਟਰੰਪ ਨੇ ਦਿੱਤਾ ਸੀ ਅਮਰੀਕਾ ਫਸਟ, ਉਹਦਾ ਨਤੀਜਾ ਅਸੀਂ ਇਹ ਦੇਖਦੇ ਹਾਂ ਕਿ ਇਕੱਲੇ ਅਮਰੀਕਾ 'ਚ ਨਹੀਂ, ਦੁਨੀਆ ਦੇ ਵਿੱਚ ਇਹ ਜਿਹੜੇ ਰਾਈਟ ਵਿੰਗਰ ਔਰ ਜਿਹਨੂੰ ਤੁਸੀਂ ਰੇਸਿਜ਼ਮ ਨਾਲ ਵੀ ਜੋੜ ਸਕਦੇ ਹੋ, ਯੂਰਪ ਦੇ ਵਿੱਚ ਵੀ ਅਮਰੀਕਾ ਦੇ ਇਹ ਸਾਰੇ ਜਿਹੜੀ ਇਸ ਨੂੰ ਤੁਸੀਂ ਮੋਟੀਵੇਸ਼ਨ ਕਹਿ ਸਕਦੇ ਹੋ ਜਾਂ ਉਹਨਾਂ ਦਾ ਸਟੈਂਡ ਲੈਣ ਨੇ, ਉਹਨੇ ਐਕਸਟ੍ਰੀਮ ਰੇਸਿਜ਼ਮ ਕਿਸਮ ਦੀਆਂ ਜਿਹੜੀਆਂ ਰੇਸਿਜ਼ਮ 'ਚ ਯਕੀਨ ਰੱਖਣ ਵਾਲੀਆਂ ਧਿਰਾਂ ਸੀ ਉਹਨਾਂ ਨੂੰ ਪੋਲੀਟੀਕਲ ਪਾਵਰ ਦੇ ਵਿੱਚ ਲਿਆਂਦਾ। ਔਰ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਰਾਂਸ ਦੇ ਵਿੱਚ ਕਿੰਨੀ ਤੇਜ਼ੀ ਨਾਲ ਪਸਾਰ ਹੁੰਦਾ ਹੈ, ਯੂਰਪ ਦੇ ਵਿੱਚ ਕੁਛ ਥਾਵਾਂ 'ਤੇ ਪਾਵਰਫੁਲ ਪਾਰਟੀਜ਼ ਬਣ ਕੇ ਉੱਭਰੀਆਂ। ਔਰ ਇਸ ਟਰੰਪ ਈਰਾ ਦੇ ਇਸ ਨੈਸ਼ਨਲਿਸਟਿਕ ਸਟੈਂਸ ਨੇ 1,400,000,000 ਲੋਕਾਂ ਦੀ ਜ਼ਿੰਦਗੀ ਨੂੰ ਅਜ਼ਾਬ ਬਣਾ ਦਿੱਤਾ ਭਾਰਤ ਦੇ ਵਿੱਚ, ਕਿਉਂਕਿ ਟਰੰਪ ਮੋਦੀ ਦੀ ਯਾਰੀ ਦਾ ਨਤੀਜਾ ਸੀ ਕਿ ਇੱਥੇ ਜੇ ਗੈਟ ਅਵੇ ਹੋ ਰਹੇ ਸੀ ਇਸ ਕਿਸਮ ਦੀਆਂ ਨੀਤੀਆਂ ਲੈ ਕੇ, ਤੇ ਜੋ ਕੁਝ ਫਿਰ ਭਾਰਤ ਦੇ ਵਿੱਚ ਇਹਨਾਂ ਸਾਰੇ ਪੀਰੀਅਡ ਦੇ ਵਿੱਚ ਵਾਪਰਨਾ ਸ਼ੁਰੂ ਹੋਇਆ, ਜਿਹੜਾ 2021 ਦੀ ਗੱਲ ਜਦੋਂ ਅਸੀਂ ਇੰਡੀਆ ਸਪੈਸੀਫਿਕ ਕਰਾਂਗੇ ਫਿਰ ਅਸੀਂ ਦੱਸਾਂਗੇ ਕਿ ਕਿਵੇਂ ਹਿੰਦੂਤਵਾਦ ਦੀ ਆਈਡੀਓਲੋਜੀ ਇਸ ਵੇਲੇ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਆ ਪਿਛਲੇ ਦਿਨਾਂ 'ਚ ਹੀ ਇੱਕ ਧਰਮ ਸੰਸਦ ਜਿਹੜੀ ਹਰਿਦੁਆਰ 'ਚ ਹੁੰਦੀ ਆ, ਉਹਦੇ 'ਚ ਓਪਨ ਕਾਲ ਦਿੰਦੇ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਦੀ, 20 ਕਰੋੜ ਨੂੰ ਮਾਰਨ ਦੀ, ਔਰ ਉਵੇਂ ਹੀ ਜਿਵੇਂ ਰੋਹਿੰਗਿਆਂ ਦੇ ਨਾਲ ਹੋਇਆ। ਕਿਉਂਕਿ ਇਸ 2021 ਦੇ ਵਰ੍ਹੇ 'ਚ ਅਸੀਂ ਦੇਖਦੇ ਹਾਂ ਬੇਸ਼ੱਕ ਮਿਆਂਮਾਰ ਦੇ ਉੱਤੇ ਜਿਸ ਦਾ ਨਾਂ ਪਹਿਲਾਂ ਬਰਮਾ ਸੀ, ਸੈਂਕਸ਼ਨਸ ਨੇ ਦੂਜੇ, ਲੇਕਿਨ ਉੱਥੇ ਜਿਹੜੀ ਪ੍ਰੋਪਰਲੀ ਇਲੈਕਟਿਡ ਬੀਬੀ ਔਂਗ ਉਹਨੂੰ ਇੰਪ੍ਰਿਜ਼ਨ ਕਰ ਦਿੱਤਾ ਜਾਂਦਾ ਹੈ ਇਲੈਕਸ਼ਨਾਂ ਦੇ ਵਿੱਚ ਹੇਰਾਫੇਰੀ ਦਾ ਦੋਸ਼ ਲਾ ਕੇ। ਔਰ 2021 ਦੇ ਵਿੱਚ ਜਿਹੜਾ ਰੋਹਿੰਗਿਆਂ ਦੇ ਖਿਲਾਫ ਜਿਹਨੂੰ UN ਨੇ ਜੈਨੋਸਾਈਡ ਮੰਨਿਆ ਹੋਇਆ, ਉਹ ਜਿਹੜੀਆਂ ਨੀਤੀਆਂ ਨੇ ਉਹ ਬਰਾਬਰ ਜਾਰੀ ਰਹਿੰਦੀਆਂ ਨੇ। ਔਰ ਉਹ ਈਵਨ ਹਿੰਦੂ ਤਵੀਆਂ ਦੇ ਲਈ ਇੱਕ ਰੋਲ ਮਾਡਲ ਬਣ ਜਾਂਦਾ ਹੈ ਕਿ ਜੇ ਮਿਆਂਮਾਰ ਰੋਹਿੰਗਿਆਂ ਦੀ ਨਸਲਕੁਸ਼ੀ ਕਰਕੇ ਜਿਹੜਾ ਉਹ ਗੈਟ ਅਵੇ ਹੋ ਸਕਦਾ ਹੈ ਇੰਟਰਨੈਸ਼ਨਲੀ, ਕੀ ਹੋ ਗਿਆ ਉਹਨਾਂ ਦਾ ਜਾਂ ਕੀ ਕਰ ਲਿਆ ਕਿਸੇ ਨੇ, ਤੇ ਅਸੀਂ ਵੀ ਇਵੇਂ ਕਰ ਸਕਦੇ ਹਾਂ। ਸੋ ਇਹ ਜਿਹੜੀ ਰਾਈਟ ਵਿੰਗਰ ਪੋਲੀਟਿਕਸ ਦੀ ਜਿਹੜੀ ਹੈ ਰੈਕਗਨੀਸ਼ਨ ਹੀ ਨਹੀਂ, ਰਾਦਰ ਲੋਕਾਂ ਦੇ ਵਿੱਚ ਐਕਸੈਪਟੈਂਸ ਹੈ, ਇਸ ਦਾ ਪ੍ਰਭਾਵ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦੇ ਹਾਂ, ਇਸ ਦਾ ਪ੍ਰਭਾਵ ਅਸੀਂ ਯੂਰਪ ਦੀਆਂ ਕੰਟਰੀਜ਼ 'ਚ ਵੀ ਦੇਖਦੇ ਹਾਂ। ਲੇਕਿਨ ਇਸ ਦੇ ਬਿਲਕੁਲ ਬਰਕਸ ਸਾਊਥ ਅਮਰੀਕਾ ਦੇ ਵਿੱਚ ਉਹ ਹੋਂਡੂਰਸ ਹੋਏ, ਉਹ ਹੇਤੀ ਹੋਏ, ਉਹ ਬ੍ਰਾਜ਼ੀਲ ਹੋਏ, ਉਹ ਇਕਵਾਡੋਰ ਹੋਏ, ਉਹਦੇ 'ਚ ਰਿਵਰਸ ਟ੍ਰੈਂਡ ਹੈ। ਕਿਉਂਕਿ ਉੱਥੇ 60s 70s ਤੋਂ ਬਾਅਦ ਜਿਹੜੀ ਅਮਰੀਕਾ ਦੀ ਇੰਟਰਫੀਅਰੈਂਸ ਨੇ ਉੱਥੇ ਜਿਸ ਕਿਸਮ ਦੇ ਲੋਕ ਲਿਆਂਦੇ ਸੀ ਜਿਹੜੇ ਕਿ ਕੈਪੀਟਲਿਸਟ ਸਪੋਰਟਿੰਗ ਸੀ, ਹੁਣ ਜੇ ਤੁਸੀਂ ਸਾਊਥ ਅਮਰੀਕਾ ਦਾ ਮੈਪ ਦੇਖੋਗੇ ਤੇ ਉੱਥੇ ਆਲਰੇਡੀ ਉਹ ਹਕੂਮਤਾਂ ਬਣ ਰਹੀਆਂ ਨੇ ਜਿਹੜੇ ਬਿਲਕੁਲ ਯੰਗ ਕਿਸਮ ਦੇ ਲੋਕ ਜਿਨ੍ਹਾਂ ਦਾ ਕੋਈ ਤਾਲੁਕ ਕੈਪੀਟਲਿਜ਼ਮ ਨਾਲ ਨਹੀਂ ਹੈ। ਔਰ ਇਹ ਇੱਕ ਲੈਫਟਿਸਟ ਵਿਚਾਰਧਾਰਾ ਦਾ ਜਾਂ ਆਊਟ ਆਫ ਦਾ ਬਾਕਸ ਜਿਹੜੀਆਂ ਸੋਚ ਵਾਲੀਆਂ ਜਥੇਬੰਦੀਆਂ ਨੇ
ਉਹਨਾਂ ਦਾ ਉਭਾਰ ਅਸੀਂ ਸਾਊਥ ਅਮਰੀਕਾ ਦੇ ਵਿੱਚ ਦੇਖ ਸਕਦੇ ਹਾਂ। ਇਸਲਾਮਿਕ ਵਰਲਡ ਦੇ ਵਿੱਚ ਜੇ 2021 ਦੀ ਤਬਦੀਲੀ ਦੇਖਣੀ ਹੋਏ ਕਿ ਜ਼ਾਹਰ ਹੈ ਕਿ ਕਿਉਂਕਿ ਇੱਕ ਪਾਸੇ ਅਮਰੀਕਾ ਟਰੰਪ ਦੀ ਪ੍ਰਾਇੋਰਟੀ, ਜਿੱਥੇ ਅਮਰੀਕਾ ਫਸਟ ਦੇ ਨਾਂ ਥੱਲੇ ਸੀ, ਉੱਥੇ ਉਹਨੇ ਇਸ ਗੱਲ ਨੂੰ, ਜਿਹਨੂੰ ਕਿ ਅਬਰਾਹਮੈਨਿਕ ਅਕੋਰਡ ਕਿਹਾ ਗਿਆ, ਇਸ ਗੱਲ ਨੂੰ ਪੁਸ਼ ਕੀਤਾ ਕਿ ਇਜ਼ਰਾਈਲ ਦੀ ਰੈਕਗਨੀਸ਼ਨ ਹੋਏ। ਔਰ ਉਹਦੇ ਥੱਲੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਤੈਲ ਅਵੀਵ ਨੂੰ ਦੀ ਥਾਂ ਤੇ ਜਿਹੜਾ ਉਹ ਜੈਰੂਸ਼ਲਮ ਨੂੰ ਰਾਜਧਾਨੀ ਮੰਨ ਲਿਆ ਸੀ। ਸੋ 2021 ਦੇ ਵਿੱਚ ਵੀ ਜਿਹੜਾ ਇਹ ਪ੍ਰੋਸੈਸ, ਹਾਲਾਂਕਿ ਬਾਈਡਨ ਨੇ ਉਸ ਤੋਂ ਕੋਈ ਵਿਦਡਰਾ ਨਹੀਂ ਕੀਤਾ ਹੈ ਉਸ ਲਾਈਨ ਨੂੰ ਕਿ ਜੀ ਨਹੀਂ ਜੈਰੂਸ਼ਲਮ ਨਹੀਂ ਹੈ। ਔਰ ਜਿਵੇਂ ਅਸੀਂ ਸਮਝਦੇ ਹਾਂ ਕਿ ਜਿਹੜਾ 2021 ਦੇ ਵਿੱਚ ਇਹ ਕ੍ਰਾਈਸਿਸ, ਜਦੋਂ ਕਿ ਹਿਜ਼ਬੁੱਲਾ ਔਰ ਇਜ਼ਰਾਈਲੀ ਫੋਰਸਿਸ ਦੇ ਵਿੱਚ ਇੱਕ ਦੂਜੇ ਪਾਸੇ ਰਾਕਟ ਲਾਂਚਿੰਗ ਔਰ ਬੇਕਿਰਕੀ ਦੇ ਨਾਲ ਬੰਬਾਰੀ ਔਰ ਅਲ ਅਕਸਾ ਮੌਸਕ ਦੇ ਨਾਲ ਜੁੜਿਆ ਹੋਇਆ ਬਹੁਤ ਸਾਰਿਆਂ ਦੀਆਂ ਕਿਲਿੰਗਸ ਹੁੰਦੀਆਂ ਨੇ। ਸੋ ਇਹ 2021 ਦਾ ਵਰ੍ਹਾ, ਕਿਉਂਕਿ ਬਾਈਡਨ ਨੇ ਆਲਮੋਸਟ ਹੁਣ 1 ਸਾਲ ਆਪਣਾ ਮੁਕੰਮਲ ਕਰ ਲਿਆ, ਮਿਡਲ ਈਸਟ ਦੀ ਜਿਹੜੀ ਰੂਟ ਕਾਜ਼ ਹੈ, ਜਿਹਦੇ 'ਚ ਕਿ 2 ਸਟੇਟ ਸੋਲਿਊਸ਼ਨ, ਫਲਸਤੀਨੀਆਂ ਦੀ ਆਪਣੀ ਸਟੇਟ ਹੋਏ, ਇਸ ਮਾਮਲੇ ਦੇ ਵਿੱਚ ਕੋਈ ਪੇਸ਼ਕਦਮੀ ਨਹੀਂ ਹੋਈ। ਔਰ ਰਾਦਰ ਇਜ਼ਰਾਈਲ ਪ੍ਰਤੀ ਸਾਊਦੀ ਅਰੇਬੀਆ ਹੋਏ, UAE ਹੋਏ ਔਰ ਕੁਛ ਹੋਰ ਵੀ, ਈਵਨ ਮੋਰਾਕੋ ਔਰ ਦੂਸਰੇ, ਉਹਨਾਂ ਦਾ ਜਿਹੜਾ ਰਵੱਈਆ ਉਸ ਦੇ ਵਿੱਚ ਅਸੀਂ ਨਰਮਾਹਟ ਦੇਖ ਰਹੇ ਹਾਂ। ਔਰ ਇਵੇਂ ਲੱਗ ਰਿਹਾ ਜਿਵੇਂ ਕਿ ਫਲਸਤੀਨੀਆਂ ਨੂੰ ਜਿਹੜਾ ਉਹ ਅਬੈਂਡਨ ਕਰ ਦਿੱਤਾ ਹੋਏ ਇਸਲਾਮਿਕ ਵਰਲਡ ਨੇ ਵੀ। ਹਾਲਾਂ OIC ਜਾਂ ਉਹਨਾਂ ਦੇ ਦੂਸਰੇ ਫੋਰਮ ਬਿਆਨਬਾਜ਼ੀ ਜ਼ਰੂਰ ਕਰਦੇ ਨੇ। ਸੋ ਮਿਡਲ ਈਸਟ ਉਸੇ ਤਰੀਕੇ ਦੇ ਨਾਲ ਰਿਹਾ ਇਸ ਪੀਰੀਅਡ ਦੇ ਵਿੱਚ। ਜਿਹੜੇ ਖਾਸ ਤੌਰ 'ਤੇ ਜੇ ਅਸੀਂ ਅਫਰੀਕਾ ਦੇ ਹਵਾਲੇ ਨਾਲ ਦੇਖੀਏ, ਇਥੋਪੀਆ ਦੇ ਵਿੱਚ ਜਿਹੜੀ ਸਿਵਲ ਵਾਰ, ਉਸ ਦੇ ਵਿੱਚ ਕੈਜੂਐਲਟੀਜ਼ ਵਧੀਆਂ। ਯਮਨ ਦੇ ਨਾਲ ਸਾਊਦੀ ਅਰੇਬੀਆ ਦਾ ਕ੍ਰਾਈਸਿਸ ਜਿਹੜਾ ਉਹ ਕਾਫੀ ਵਧਿਆ, ਉਹਦੇ 'ਚ ਡੈਥਸ ਵੀ ਨੇ। ਔਰ ਮਿਡਲ ਈਸਟ ਦੇ ਹਵਾਲੇ ਨਾਲ, ਕਿਉਂਕਿ ਜਿੱਥੇ ਅਸੀਂ ਕਲਾਈਮੇਟ ਦੀ ਗੱਲ ਕੀਤੀ, ਬਹੁਤ ਵੱਡਾ ਰੈਫਿਊਜੀ ਕ੍ਰਾਈਸਿਸ ਜਿਹੜਾ ਉਹ 2021 ਦੇ ਵਿੱਚ ਵੀ ਦੇਖਣ 'ਚ ਆਇਆ। ਉਸ ਤੋਂ ਪਿਛਲੇ ਵਰ੍ਹੇ ਦੇ ਵਿੱਚ ਅਸੀਂ ਸੀਰੀਅਨ ਰੈਫਿਊਜੀਜ਼ ਔਰ ਉਹ ਦਰਦਨਾਕ ਇਮੇਜਿਸ ਜਾਂ ਪਿਕਚਰਸ, ਜਦੋਂ ਹੁਣ ਵੀ ਅਸੀਂ ਇਸ ਵਰ੍ਹੇ ਦੀਆਂ ਸੈਲੈਕਟ ਪਿਕਚਰਸ ਜਿਹਨੂੰ BBC ਜਾਂ ਦੂਸਰਿਆਂ ਨੇ ਦਿੱਤਾ, ਤਾਂ ਉਹਨਾਂ ਦੇ ਵਿੱਚੋਂ ਦੇਖਦੇ ਹਾਂ ਕਿ ਕਿਵੇਂ ਬੋਟ ਜਿਹੜੇ ਰੈਫਿਊਜੀ ਐਸਕੇਪ ਕਰ ਰਹੇ ਨੇ, ਉਹ ਬੋਟ ਜਿਹੜੀ ਹੈ ਥੱਲੇ ਜਾ ਰਹੀ ਹੈ, ਬੱਚੇ ਉਹਦੇ 'ਚ ਡੁੱਬ ਰਹੇ ਨੇ, ਕਿਵੇਂ ਲੋਕ ਮਰ ਰਹੇ ਨੇ। ਔਰ ਇਸ ਪੀਰੀਅਡ 'ਚ ਕਿਉਂਕਿ ਬਹੁਤ ਵੱਡਾ ਰੈਫਿਊਜੀ ਕ੍ਰਾਈਸਿਸ ਪੈਦਾ ਹੋਇਆ, ਨਤੀਜੇ ਦੇ ਤੌਰ 'ਤੇ ਆਸ ਕਿਹਦੇ ਤੋਂ ਕੀਤੀ ਜਾ ਸਕਦੀ? ਇੱਕ ਹੈਵ ਨਾਟ ਨੇ ਮਿਡਲ ਈਸਟ 'ਚ ਜੰਗਾਂ ਇਹਨਾਂ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ, ਪਰ ਜਦੋਂ ਉਹ ਰੈਫਿਊਜੀ ਪਰਤਦੇ ਨੇ ਕਿ ਉਹਨਾਂ ਨੂੰ ਠਾਹਰ ਚਾਹੀਦੀ ਹੈ ਯੂਰਪ ਵੱਲ, ਤੇ ਅਸੀਂ ਦੇਖਦੇ ਹਾਂ ਕਿ ਪੋਲੈਂਡ ਤੋਂ ਲੈ ਕੇ ਟਰਕੀ ਤੱਕ ਸਾਰੇ ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਨੇ। ਔਰ ਨਤੀਜੇ ਦੇ ਤੌਰ 'ਤੇ ਇੱਕ ਵੱਡਾ ਕ੍ਰਾਈਸਿਸ ਜਿਹੜਾ ਰੈਫਿਊਜੀ ਕ੍ਰਾਈਸਿਸ ਹੈ, ਅੱਜ ਵੀ ਉਹ ਕਿਸ ਮੰਦ ਹਾਲੀ 'ਚ ਰਹਿ ਰਹੇ ਨੇ। ਅਸੀਂ ਕਦੇ ਸਿਰਫ ਫਲਸਤੀਨੀ ਰੈਫਿਊਜੀਆਂ ਦਾ ਹਾਲ ਦੇਖਦੇ ਸੀ ਕਿ ਵੈਸਟ ਬੈਂਕ ਔਰ ਗਾਜ਼ਾ ਦੇ ਵਿੱਚ ਨੇ, ਪਰ ਇਹ ਮਿਡਲ ਈਸਟ ਨੂੰ ਡੀਸਟੈਬਿਲਾਈਜ਼ ਕਰਕੇ ਸੀਰੀਆ ਨੂੰ, ਇਰਾਕ ਨੂੰ, ਲੀਬੀਆ ਨੂੰ ਵੈਸਟਰਨ ਪਾਵਰਸ ਨੇ ਕੋਈ ਵੀ ਉਸ ਦਾ ਤੋੜ ਨਹੀਂ ਦਿੱਤਾ ਹੈ। ਔਰ ਇਹ ਇੱਕ ਵੱਡੇ ਕ੍ਰਾਈਸਿਸ ਦੇ ਤੌਰ 'ਤੇ ਜਿਹੜਾ ਉਹ ਉੱਭਰਦਾ ਹੈ। ਔਰ ਜੇ ਅਸੀਂ ਸਬ ਕੰਟੀਨੈਂਟ ਵੱਲ ਨਜ਼ਰ ਮਾਰੀਏ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਚਾਈਨਾ ਇੱਕ ਮਿਲਟਰੀ ਐਂਡ ਇਕਨੋਮਿਕ ਫੀਲਡ ਦੇ ਵਿੱਚ ਚੈਲੰਜ ਦੇ ਤੌਰ 'ਤੇ ਉੱਭਰਦਾ ਹੈ, ਇਸ ਲਈ ਅਮਰੀਕਾ ਦੀ ਨੀਤੀ ਜਿਹੜੀ ਸੀ, ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਹੀ ਜਿਸ ਨੂੰ ਦਾ ਫਾਰਮੈਟ ਬਣ ਗਿਆ ਸੀ, ਬਾਈਡਨ ਨੇ ਉਸ ਦੇ ਵਿੱਚ ਕੋਈ ਢਿੱਲ ਨਹੀਂ ਦਿੱਤੀ। ਪਹਿਲਾਂ ਕੁਆਡ ਨਾਂ ਦੀ ਸੰਸਥਾ, ਉਹਨਾਂ ਦੀਆਂ ਵਰਚੁਅਲ ਜ਼ੂਮ ਮੀਟਿੰਗ, ਜਿਸ ਕੁਆਡ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ, ਪਰ ਕਿਉਂਕਿ ਇੰਡੀਆ ਨੇ ਜੋ ਕੁੱਟ ਚੀਨ ਤੋਂ ਖਾਧੀ, ਉਹ ਜੂਨ 2020 ਦੇ ਵਿੱਚ ਹੀ ਸਾਹਮਣੇ ਆ ਗਿਆ ਸੀ ਕਿ ਕਿਸ ਲੈਵਲ ਦਾ 21 ਤੱਕ ਪਹੁੰਚਦੇ ਆ। ਚਾਈਨਾ ਨੇ ਥਾਊਜ਼ੈਂਡਸ ਆਫ ਸਕੁਅਰ ਕਿਲੋਮੀਟਰ ਟੈਰੀਟਰੀ, ਉਹ ਪੈਂਗੋਂਗ ਸੋ ਲੇਕ ਹੋਏ, ਉਹ ਜਿਹੜਾ ਉਹਨਾਂ ਦਾ ਈਸਟਰਨ ਲਦਾਖ ਫਰੰਟ ਹੋਏ, ਉਹ ਸਾਰੀ ਆਕੂਪਾਈ ਕੀਤੀ। ਸੋ ਅਮਰੀਕਾ ਨੇ ਰਿਅਲਾਈਜ਼ ਕੀਤਾ ਕਿ ਵੀ ਇਹ ਚੀਨ ਦੇ ਖਿਲਾਫ ਇਹਨੇ ਖੜਾ ਨਹੀਂ ਹੋਣਾ, ਇਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ ਹੈ। ਸੋ ਕੁਆਡ ਨੂੰ ਸਾਈਡਲਾਈਨ ਕਰਦੇ ਆ ਅਮਰੀਕਾ ਨੇ। ਈਵਨ ਜਿਹੜਾ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਇੱਕ ਮਿਲਟਰੀ ਅਲਾਇੰਸ ਕੀਤਾ, ਜਿਹਦੇ ਕਰਕੇ ਫਰਾਂਸ ਨੇ ਅਮਰੀਕਾ ਦਾ, ਇਹ ਵੀ ਪਹਿਲੀ ਵਾਰ ਸ਼ਾਇਦ ਅਮਰੀਕਾ ਫਰਾਂਸ ਰਿਲੇਸ਼ਨਸ਼ਿਪ 'ਚ ਹੋਇਆ ਕਿ ਫਰਾਂਸ ਨੇ ਆਪਣਾ ਐਂਬੈਸਡਰ ਅਮਰੀਕਾ ਤੋਂ ਵਾਪਸ ਸੱਦ ਲਿਆ ਸੀ। ਉਹ ਸੀ ਆਕਸ ਡੀਲ। ਜੀ, ਆਕਸ ਦੇ ਵਿੱਚ ਆਸਟ੍ਰੇਲੀਆ,
ਯੂਨਾਈਟਿਡ ਕਿੰਗਡਮ ਔਰ ਅਮਰੀਕਾ। ਸੋ AUKUS ਜਿਹੜਾ ਕਾਈਂਡ ਆਫ ਮਿਲਟਰੀ ਅਲਾਇੰਸ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਰਿਹਾ ਹੈ। ਚਾਈਨਾ ਨੇ ਇਸ ਦੇ ਉੱਤੇ ਬੜਾ ਜ਼ਬਰਦਸਤ ਰਿਐਕਸ਼ਨ ਕੀਤਾ। ਉਹ ਆਸਟ੍ਰੇਲੀਆ ਜਿਹੜਾ ਬੜੀ ਤੇਜ਼ੀ ਨਾਲ ਜਿਹਦੀ ਇਕਨੋਮੀ ਅੱਗੇ ਵੱਧ ਰਹੀ ਸੀ, ਇਸ ਵੇਲੇ ਸਫਰ ਕਰ ਰਿਹਾ ਹੈ ਕਿਉਂਕਿ ਚਾਈਨਾ ਨੇ ਕਾਫੀ ਸੈਂਕਸ਼ਨਸ ਵਾਂਗ ਉਹ ਨੀਤੀਆਂ ਬਣਾ ਦਿੱਤੀਆਂ ਨੇ ਕਿ ਆਸਟ੍ਰੇਲੀਆ ਦੀ ਐਕਸਪੋਰਟ ਜਿਹੜੀ 50% ਤੋਂ ਜ਼ਿਆਦਾ ਉਹ ਚੀਨ ਨੂੰ ਕਰਦੇ ਸੀ, ਉਹਨਾਂ ਨੇ ਉਸ ਦੇ ਉੱਤੇ ਰੋਕ ਲਾਈ ਹੋਈ ਹੈ। ਸੋ ਉਸ ਦੀ ਸਫਰਿੰਗ ਆਸਟ੍ਰੇਲੀਆ ਨੂੰ ਹੋਈ, ਲੇਕਿਨ ਆਸਟ੍ਰੇਲੀਆ ਔਰ ਅਮਰੀਕਾ ਕਲੋਜ਼ ਆਏ, ਅਮਰੀਕਾ ਔਰ UK ਕਲੋਜ਼ ਆਏ ਔਰ ਉਹ ਐਕਸਚੇਂਜ ਆਫ ਡਾਟਾ ਔਰ ਅਦਰ ਵੇ ਅਰਾਊਂਡ। ਰਸ਼ੀਆ ਭਾਰਤ ਰਿਲੇਸ਼ਨਸ਼ਿਪ ਜਿਹੜੀਆਂ ਕਈ ਡੈਕੇਡਸ ਤੋਂ, ਕਿਉਂਕਿ ਸੋਵੀਅਤ ਯੂਨੀਅਨ ਦੇ ਖੈਮੇ ਦੇ ਵਿੱਚ ਭਾਰਤ ਗਿਆ ਹੋਇਆ ਸੀ, ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਕਿਉਂਕਿ ਜਿਉਂ ਹੀ ਭਾਰਤ ਨੇ ਅਮਰੀਕਾ ਦੀ ਕੁਰਬਤ ਲਈ ਔਰ ਇੰਡੋ ਪੈਸੀਫਿਕ ਜਿਹਨੂੰ ਇਹਨਾਂ ਨੇ ਕਹਿਣਾ ਸ਼ੁਰੂ ਕੀਤਾ, ਕੁਆਡ ਵੇਲੇ ਵੀ ਕੁਆਡ ਨੂੰ ਰਸ਼ੀਆ ਨੇ ਜਿਹੜਾ ਉਹ ਉਸ ਖਿੱਤੇ ਦੀ ਜਿਹੜੀ ਹੈ ਨੈਟੋ ਕਿਹਾ ਸੀ। ਰਸ਼ੀਆ ਨਾਰਾਜ਼ ਸੀ ਔਰ ਕਿਉਂਕਿ ਇੰਡੋ ਪੈਸੀਫਿਕ ਦੇ ਵਿੱਚ ਅਮਰੀਕਾ ਦੇ ਨਾਲ ਪਾਣੀਆਂ ਦੇ ਵਿੱਚ ਸਾਊਥ ਚਾਈਨਾ ਸੀ ਔਰ ਦੂਜੇ ਸਾਂਝਾ, ਸੋ ਰਸ਼ੀਆ ਨੇ ਉਹਨਾਂ ਦੇ ਨਾਲ, ਇੰਡੀਆ ਨਾਲ ਡਾਟਾ ਸਾਂਝਾ ਕਰਨ ਜਾਂ ਦੂਜੀ ਜਿਹੜੀ ਲਾਈਨ ਸੀ ਉਸ ਤੋਂ ਪਾਸਾ ਵਟਿਆ। ਔਰ ਕਿਉਂਕਿ ਰਸ਼ੀਆ ਔਰ ਚਾਈਨਾ ਕਿਉਂਕਿ ਅਸੀਂ ਇਸ ਸੈਗਮੈਂਟ ਦੇ ਵਿੱਚ ਮੋਰ ਇੰਟਰਨੈਸ਼ਨਲ ਪ੍ਰਭਾਵ 2021 'ਚ ਕੀ ਨੇ ਉਹਦੀ ਗੱਲ ਕਰ ਰਹੇ। ਸੋ ਰਸ਼ੀਆ ਨੇ ਕਬੂਲ ਲਿਆ ਕਿ ਉਹ ਚਾਈਨਾ ਦਾ ਯੰਗਰ ਬ੍ਰਦਰ ਹੈ ਔਰ ਇਹ ਰਸ਼ੀਆ ਚਾਈਨਾ ਜਿਹੜੀ ਸਾਂਝ ਹੈ, ਜਿਹਦੇ ਥੱਲੇ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਵੀ, ਔਰ ਇਹ ਅਮਰੀਕਾ ਦੇ ਲਈ ਇੱਕ ਉਸ ਕਿਸਮ ਦਾ ਕੰਬੀਨੇਸ਼ਨ ਬਣ ਗਿਆ ਜਿਹਦੇ ਪ੍ਰਭਾਵ ਅਸੀਂ ਦੇਖ ਰਹੇ ਹਾਂ ਕਿ ਜੇ ਯੂਕਰੇਨ ਦੇ ਹਵਾਲੇ ਨਾਲ ਅਮਰੀਕਾ ਇੰਟਰਵੀਨ ਵੀ ਕਰਨਾ ਚਾਹੇ, ਕਿਉਂਕਿ ਇਸ ਵੇਲੇ ਜਦੋਂ ਇਹ 2021 ਐਂਡ ਹੋ ਰਿਹਾ ਹੈ, ਜਿਹੜੇ ਵੱਡੇ ਕ੍ਰਾਈਸਿਸ 2-3 ਥਾਵਾਂ ਤੇ ਅਸੀਂ ਦੇਖ ਰਹੇ ਹਾਂ। ਪਹਿਲਾਂ 2021 ਦੇ ਵਿੱਚ ਇੱਕ ਕ੍ਰਾਈਸਿਸ ਜਿਹੜਾ ਅਰਮੀਨੀਆ ਔਰ ਅਜ਼ਰਬਾਈਜਾਨ ਦੇ ਵਿਚਾਲੇ ਸੀ ਔਰ ਅਜ਼ਰਬਾਈਜਾਨ ਨੇ ਉਹ ਥਾਵਾਂ ਜਿਹੜੀਆਂ ਬੇਸ਼ੱਕ ਟੈਕਨੀਕਲੀ UN ਨੇ ਅਰਮੀਨੀਆ ਉਹਦਾ ਅਜ਼ਰਬਾਈਜਾਨ ਦਾ ਹਿੱਸਾ ਮੰਨਿਆ ਹੋਇਆ ਸੀ, ਪਰ ਆਕੂਪੇਸ਼ਨ ਅਰਮੀਨੀਆ ਕੋਲ ਸੀ। ਸੋ ਉਹਨਾਂ ਨੇ ਨਵੇਂ ਕਿਸਮ ਦੀ ਟੈਕਨੋਲੋਜੀ ਇਸਤੇਮਾਲ ਕਰਕੇ ਅਜ਼ਰਬਾਈਜਾਨ ਨੇ, ਜਿਹੜੀ ਉਹਨਾਂ ਨੇ ਇਜ਼ਰਾਈਲ ਤੋਂ ਲਈ ਹੋਈ ਸੀ ਔਰ ਟਰਕੀ ਬੈਕ ਕਰ ਰਿਹਾ ਸੀ ਅਜ਼ਰਬਾਈਜਾਨ ਦੀ, ਉਹ ਉਹਨਾਂ ਨੇ ਅਰਮੀਨੀਆ ਤੋਂ ਉਹ ਖੋਏ ਔਰ ਅਰਮੀਨੀਆ ਹੈਲਪਲੈਸ ਦੇ ਬਾਵਜੂਦ ਅਮਰੀਕਾ ਦੇ ਵਿੱਚ ਬੜੀ ਸਟਰੋਂਗ ਅਰਮੀਨੀਅਨ ਲੌਬੀ ਹੈ ਔਰ ਉਹਨਾਂ ਨੂੰ ਲੱਗਾ ਵੀ ਅਸੀਂ ਹੈਲਪਲੈਸ ਹੈ। ਸੋ ਇਹ ਗਰਾਊਂਡ ਦੇ ਉੱਤੇ ਜਿਹੜੀ ਹੈ ਉਹ ਇਸ ਗੱਲ ਨੇ ਸਾਬਤ ਕੀਤਾ ਕਿ ਇਹ ਅਮਰੀਕਾ ਦਾ ਪ੍ਰਭਾਵ ਉਸ ਖਿੱਤੇ ਦੇ ਵਿੱਚ ਸੈਂਟਰਲ ਏਸ਼ੀਅਨ ਰਿਪਬਲਿਕਸ ਦੇ ਵਿੱਚ ਵੀ ਘਟ ਰਿਹਾ। ਔਰ ਇਸ ਵੇਲੇ ਜਿਹੜਾ ਔਰ ਇਸੇ ਤਰ੍ਹਾਂ ਅਸੀਂ ਕ੍ਰੀਮੀਆ ਦੇ ਹਵਾਲੇ ਨਾਲ ਦੇਖਿਆ, ਬੇਸ਼ੱਕ ਉਹ ਟਰੰਪ ਦੇ ਪੀਰੀਅਡ 'ਚ ਸੈਂਕਸ਼ਨਸ ਲੱਗੀਆਂ ਸੀ, ਰਸ਼ੀਆ ਨੇ ਕ੍ਰੀਮੀਆ ਨੂੰ ਹੜੱਪ ਲਿਆ ਸੀ, ਪਰ ਹੁਣ ਰਸ਼ੀਆ ਦੇ 90,000 ਸੋਲਜਰ ਜਿਹੜੇ ਨੇ ਉਹ ਬੈਠੇ ਹੋਏ ਨੇ ਯੂਕਰੇਨ ਦੇ ਬਾਰਡਰ ਤੇ ਔਰ ਜਨਵਰੀ ਦਾ ਇੱਕ ਤਰੀਕ ਦਿੱਤੀ ਹੈ ਰੂਸ ਨੇ ਕਿ ਵੀ ਇਹਨੂੰ ਅਸੀਂ ਨੈਟੋ 'ਚ ਨਹੀਂ ਜਾਣ ਦੇਣਾ, ਅਦਰਵਾਈਜ਼ ਜਿਹੜਾ ਉਹਦੇ ਕਨਸੀਕੁਐਂਸਿਸ ਲਈ ਇਹ ਜ਼ਿੰਮੇਵਾਰ ਹੋਣਗੇ। ਉੱਥੇ ਵੀ ਅਮਰੀਕਾ ਨੈਟੋ ਨੂੰ ਮਜ਼ਬੂਤ ਵੀ ਕਰ ਰਿਹਾ ਹੈ, ਪਰ ਯੂਕਰੇਨ ਇੱਕ ਟ੍ਰਿਗਰਿੰਗ ਪੁਆਇੰਟ ਵੀ ਬਣ ਸਕਦਾ ਹੈ ਆਉਣ ਵਾਲੇ ਪੀਰੀਅਡ 'ਚ ਕਿ ਉਹਨੇ ਕਿਸ ਰੁਖ ਜਾਣਾ ਹੈ। ਸੋ ਇਹ ਸਾਰੇ ਔਰ ਇਸੇ ਤਰ੍ਹਾਂ ਜਿਹੜਾ ਵਰਲਡ ਦੇ ਵਿੱਚ ਇੱਕ ਜਿਹੜੀ ਵੱਡੀ ਤਬਦੀਲੀ ਇਸ ਪੀਰੀਅਡ ਦੇ ਵਿੱਚ ਸਾਊਥ ਏਸ਼ੀਆ ਦੇ ਹਵਾਲੇ ਨਾਲ ਹੋਈ। ਅਮਰੀਕਾ ਨੇ 20 ਸਾਲ ਬਾਅਦ ਆਪਣੀਆਂ ਫੌਜਾਂ ਜਿਹੜੀਆਂ ਨੇ ਉਹ ਅਫਗਾਨਿਸਤਾਨ ਤੋਂ ਵਾਪਸ ਲਿਆਉਣ ਦੀ ਪ੍ਰੋਸੈਸ, ਜਿਹੜਾ ਐਗਰੀਮੈਂਟ ਤਾਲਿਬਾਨ ਦੇ ਨਾਲ ਫੈਬਰੂਰੀ 2020 'ਚ ਹੋਇਆ ਸੀ, ਉਹਨੂੰ ਇੰਪਲੀਮੈਂਟ ਕੀਤਾ। ਉਹਨੇ ਇੱਕ ਵੱਡਾ ਕ੍ਰਾਈਸਿਸ ਵੀ ਸੀ ਅਖੀਰਲੇ ਦਿਨਾਂ 'ਚ, ਕਿਵੇਂ ਉੱਥੇ ਜਿਹੜਾ 15 ਅਗਸਤ 2021 ਨੂੰ ਤਾਲਿਬਾਨ ਕਾਬਲ 'ਚ ਕਾਬਜ਼ ਹੁੰਦੇ ਨੇ ਤੇ ਅਸ਼ਰਫ ਗਨੀ ਕਿਵੇਂ ਛੱਡ ਕੇ ਸਭ ਨੂੰ ਉੱਥੋਂ ਦੌੜ ਜਾਂਦਾ ਹੈ। ਸੋ ਉਸ ਦੀ ਗੱਲ ਅਸੀਂ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਵੇਰਵੇ ਨਾਲ ਕਰਾਂਗੇ, ਪਰ ਅਮਰੀਕਨ ਪ੍ਰੈਸਟੀਜ ਇਸ ਹਵਾਲੇ ਨਾਲ ਜ਼ਰੂਰ ਸਫਰ ਕੀਤੀ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ UN ਨੇ ਇਹਦੇ 'ਚ ਪੋਜ਼ਿਟਿਵ ਰੋਲ ਅਦਾ ਕੀਤਾ ਔਰ ਇਸ ਦੇ ਥੱਲੇ ਜਿਹੜੀ ਹਿਊਮੈਨੀਟੇਰੀਅਨ ਏਡ ਦੇ ਥੱਲੇ ਜਿਹੜੀ OIC ਦੀ ਮੀਟਿੰਗ ਇਸਲਾਮਾਬਾਦ ਦੇ ਵਿੱਚ ਸਮਿਟ ਹੁੰਦੀ ਹੈ ਪਿਛਲੇ ਦਿਨਾਂ ਦੇ ਵਿੱਚ, ਜਿਹਦੇ 'ਚ 57 ਦੇਸ਼ OIC ਦੇ ਔਰ 5 ਵੱਡੇ ਮੁਲਕ ਜਿਨ੍ਹਾਂ 'ਚ ਅਮਰੀਕਾ ਵੀ ਸ਼ਾਮਲ ਹੈ, ਹਿਊਮੈਨੀਟੇਰੀਅਨ ਏਡ ਦੀ ਗੱਲ ਜਿਹੜੀ ਹੈ ਉਹ ਅੱਗੇ ਤੁਰੀ ਹੈ। ਸੋ ਇਹ ਕੁਛ ਕੁ ਨੇ, ਕਿਉਂਕਿ ਅਸੀਂ ਇਹਨੂੰ ਕੱਲ੍ਹ ਵੀ ਡਿਸਕਸ ਕਰਾਂਗੇ। ਸੋ ਜਿਹੜੇ ਪਾਰਟ ਹੋਰ ਨੇ, ਪਰ ਇੱਕ ਜਿਹਨੂੰ ਕਹਿੰਦੇ ਨੇ ਕਿ ਪੰਛੀ ਝਾਤ ਦੇ ਤੌਰ ਤੇ ਇਹ ਤਬਦੀਲੀਆਂ ਦੁਨੀਆ ਦੇ ਵਿੱਚ 2021 'ਚ ਪ੍ਰਮੁੱਖ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ ਸਾਡੇ ਜਿਹੜੇ ਦਰਸ਼ਕ ਨੇ ਉਹ ਸਾਡੇ ਨਾਲ ਇਸੇ ਤਰ੍ਹਾਂ
ਬਣੇ ਰਹਿਣ। ਇਸ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਅਸੀਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਪਰ ਬ੍ਰੇਕ ਤੋਂ ਪਹਿਲਾਂ ਮੈਂ ਜ਼ਰੂਰ ਇਹ ਗੱਲ ਕਹਿ ਦਿਆਂ ਕਿ ਤੁਹਾਡੀ ਸਹਾਇਤਾ ਦੀ ਜਾਂ ਤੁਹਾਡੇ ਦਸਵੰਧ ਦੀ ਸਾਨੂੰ ਜ਼ਰੂਰਤ ਹੈ, ਜਿਸ ਦੇ ਨਾਲ ਅਸੀਂ ਇਹ ਜਿਹੜਾ ਪਲੇਟਫਾਰਮ ਹੈ ਚੱਲ ਰਿਹਾ ਹੈ ਤੇ ਇਹਨੂੰ ਅਸੀਂ ਅੱਗੇ ਤੋਰ ਰਹੇ ਹਾਂ। ਸੋ ਸਪਾਂਸਰਸ਼ਿਪਸ ਦੇ ਲਈ, ਡੋਨੇਸ਼ਨਸ ਦੇ ਲਈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਇਨਫੋਰਮੇਸ਼ਨ ਤੁਹਾਡੀ ਸਕਰੀਨ ਦੇ ਉੱਤੇ ਹੈਗੀ ਹੈ। ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਡੋਨੇਟ ਕਰ ਸਕਦੇ ਹੋ www.tv84.tv ਦੇ ਉੱਤੇ, ਜਾਂ ਚੈੱਕ ਰਾਹੀਂ ਵੀ ਡੋਨੇਸ਼ਨਸ ਆਪਣੀਆਂ ਭੇਜ ਸਕਦੇ ਹੋ ਸਾਨੂੰ TV84 ਦੇ ਐਡਰੈਸ ਦੇ ਉੱਤੇ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ WhatsApp ਰਾਹੀਂ ਜਾਂ ਫੋਨ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਦੇ ਉੱਤੇ 5166191984 ਦੇ ਉੱਤੇ। ਇਸੇ ਦੇ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਅਸੀਂ ਵਿਚਾਰਾਂ ਇੱਥੋਂ ਹੀ ਸ਼ੁਰੂ ਕਰਾਂਗੇ।